पंजाबी रेडियो US से सुन रहे सारे श्रोतिਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਬਲਤੇਜ ਪੰਨੂ ਜੀ। ਕੁਝ ਮੁੱਖ ਖਬਰਾਂ ਤੇ ਝਾਤ ਪਾਵਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ, ਜਿਨ੍ਹਾਂ ਦਾ ਫੋਨ ਨੰਬਰ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਗੁਰਦਾਵਰ ਸਿੰਘ, ਮਨਜੀਤ ਕੌਰ ਜੁੱਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzaTwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਗੱਲ ਕਰਦੇ ਹਾਂ ਕਿ ਕਾਂਗਰਸ ਨੂੰ ਕੁਝ ਕੁ ਰਾਜਾਂ ਦੇ ਵਿੱਚ ਜਿੱਤ ਮਿਲੀ ਆ, ਤਾਂ ਉਸੇ ਤੋਂ ਬਾਅਦ ਰਾਹੁਲ ਗਾਂਧੀ ਕਹਿੰਦੇ ਸਿਆਣਾ ਹੋ ਗਿਆ। ਉਸਨੇ ਪ੍ਰੈਸ ਕਾਨਫਰੰਸ ਕੀਤੀ ਆ, ਉਸ ਦੇ ਵਿੱਚ ਬੜਾ ਵਧੀਆ ਬੋਲਿਆ ਤੇ ਨਾਲ ਹੀ ਕਿਹਾ ਮੈਂ ਮੋਦੀ ਤੋਂ ਬਹੁਤ ਕੁਝ ਸਿੱਖਿਆ। ਤੁਹਾਡੀ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਨੇ, ਹੁਣ ਤੱਕ ਦੇ ਆਏ ਨਤੀਜਿਆਂ ਦੇ ਵਿੱਚ ਦੇਰ ਰਾਤ ਤੱਕ ਇਹ ਜਿਹੜੇ ਨਤੀਜੇ ਸੀਗੇ ਉਹ ਆਉਂਦੇ ਰਹੇ। ਇਹਨਾਂ ਨਤੀਜਿਆਂ ਦੇ ਵਿੱਚ ਜਿਹੜਾ ਜੀ ਮੱਧ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਜੀ ਉਹ ਭਾਜਪਾ ਦਾ ਗੜ੍ਹ ਟੁੱਟ ਗਿਆ। ਉਹ ਦੇਰ ਰਾਤ ਕਮਲਨਾਥ ਹੋਰਾਂ ਨੇ ਉੱਥੋਂ ਦੇ ਗਵਰਨਰ ਦੇ ਕੋਲੇ ਜਿਹੜਾ ਜੀ ਸਰਕਾਰ ਬਣਾਉਣ ਦੇ ਵਾਸਤੇ ਅਪਰੋਚ ਕੀਤੀ ਆ, ਔਰ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹਨੂੰ ਮਿਲੀਆਂ ਜਿਹੜੀਆਂ ਸੀਟਾਂ ਨੇ ਉਹ ਕਿੰਗ ਮੇਕਰ ਦਾ ਰੋਲ ਜਿਹੜਾ ਜੀ ਉਹ ਅਦਾ ਕਰੂਗੀ ਕਾਂਗਰਸ ਦੇ ਨਾਲ ਰਲ ਕੇ। ਤੇ ਅਜਿਹਾ ਹੀ ਰੋਲ ਜਿਹੜਾ ਜੀ ਉਹ ਰਾਜਸਥਾਨ ਦੇ ਵਿੱਚ ਵੀ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਉਹ ਦਿਸ ਰਿਹਾ, ਕਿਉਂਕਿ ਬਹੁਜਨ ਸਮਾਜ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਤਾਂ ਕਿਸੇ ਹਾਲਤ ਦੇ ਵਿੱਚ ਮਦਦ ਨਹੀਂ ਕਰ ਸਕਦੀ। ਜੇ ਉਹ ਕਰਦੀ ਹੈ ਇਨ ਕੇਸ, ਤੇ ਸਮਝ ਲਓ ਕਿ ਉਹ ਆਪਣੀ ਪਿੱਚ ਜਿਹੜੀ ਹੈ ਜੀ ਉੱਤਰ ਪ੍ਰਦੇਸ਼ ਦੇ ਵਿੱਚੋਂ ਵੀ ਉਜਾੜ ਲਊਗੀ ਇੱਕ ਕਿਸਮ ਦੇ ਨਾਲ। ਮੱਧ ਪ੍ਰਦੇਸ਼ ਦੇ ਵਿੱਚ ਵੀ ਕਾਂਗਰਸ ਆ ਗਈ, ਰਾਜਸਥਾਨ ਦੇ ਵਿੱਚ ਕਾਂਗਰਸ ਆ ਗਈ, ਛੱਤੀਸਗੜ੍ਹ ਦੇ ਵਿੱਚ ਕਾਂਗਰਸ ਆ ਗਈ। 3 ਰਾਜਾਂ ਦੇ ਵਿੱਚ ਜਿਹੜੀ ਜੀ ਉਹ ਕਾਂਗਰਸ ਆ ਗਈ, ਜਦੋਂ ਕਿ ਤੇਲੰਗਾਨਾ ਦੇ ਵਿੱਚ ਜਿਹੜੀ ਜੀ TRS ਉਹ ਜਿਹੜੀ ਜੀ ਉਹ ਵਾਪਸੀ ਹੋਈ ਆ। ਮਿਜ਼ੋਰਮ ਦੇ ਵਿੱਚ ਜਿਹੜਾ ਜੀ ਇੱਥੇ MNF ਜਿਹੜੀ ਹੈ ਜੀ ਉਹ ਆ ਗਈ ਜੀ ਦੁਬਾਰਾ ਫੇਰ। 0 ਸਕੋਰ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਵਾਸਤੇ 5 ਰਾਜਾਂ ਦੇ ਵਿੱਚ ਰਿਹਾ। ਔਰ ਜਿਹੜੇ ਲੋਕ ਰਾਮ ਮੰਦਿਰ ਤੋਂ ਇਲਾਵਾ ਹਨੂਮਾਨ ਤੱਕ ਨੂੰ ਵਿੱਚ ਜਿਹੜਾ ਜੀ ਇਹਨਾਂ ਚੋਣਾਂ ਦੇ ਵਿੱਚ ਘੜੀਸ ਲਿਆਏ ਸੀਗੇ, ਜਿਹੜੇ ਇਹ ਸਮਝਦੇ ਸੀਗੇ ਕਿ ਚੈਨਲ ਜਿਹੜੇ ਆ ਜੀ ਉਹਨਾਂ ਨੂੰ ਖਰੀਦ ਕੇ ਉਹਦੇ ਉੱਤੇ ਹਿੰਦੂ ਮੁਸਲਿਮ ਵਿਵਾਦ ਭਖਾ ਕੇ, ਹਿੰਦੂ ਮੁਸਲਿਮ ਬਹਿਸ ਜਿਹੜੀ ਆ ਜੀ ਉਹ ਕਰਵਾ ਕੇ ਤੇ ਉਹ ਲੋਕਾਂ ਨੂੰ ਮੂਰਖ ਬਣਾ ਲੈਣਗੇ, ਉਹ ਆਪ ਹੀ ਜਿਹੜਾ ਜੀ ਇੱਕ ਕਿਸਮ ਦੇ ਨਾਲ ਮੂਰਖ ਬਣ ਗਏ। ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਦੀ 4.5 ਸਾਲਾਂ ਦੀ ਕਾਰਗੁਜ਼ਾਰੀ ਸੀਗੀ ਉਹਨੂੰ ਤਾਂ ਕਿਤੇ ਪ੍ਰਚਾਰਿਆ ਹੀ ਨਹੀਂ ਗਿਆ, ਕਿਉਂਕਿ ਪ੍ਰਚਾਰਨ ਦੇ ਵਾਸਤੇ ਉਹਦੇ ਵਿੱਚ ਕੁਝ ਹੈ ਨਹੀਂ ਗਾ। ਪ੍ਰਚਾਰਿਆ ਕੀ ਗਿਆ ਕਿ ਹਨੂਮਾਨ ਦੀ ਜਾਤ ਕੀ ਸੀਗੀ, ਰਾਮ ਮੰਦਿਰ ਜਿਹੜਾ ਜੀ ਉਹ ਕਿਵੇਂ ਬਣੂਗਾ, ਔਰ ਸਰਕਾਰ ਜਿਹੜੀ ਹੈ ਜੀ ਉਹ ਕੀ ਕਰ ਰਹੀ ਆ। ਗਊ ਰੱਖਿਅਕ ਜਿਹੜੇ ਸੀਗੇ ਜੀ ਉਹ ਆਦਮਬੋ ਕਰਦੇ ਫਿਰਦੇ ਨੇ ਅਜੇ ਵੀ, ਜਿਸ ਕਿਸਮ ਦੇ ਨਾਲ ਉਹਨਾਂ ਨੂੰ ਖੁੱਲੀ ਛੁੱਟੀ ਜਿਹੜੀ ਜੀ ਉਹ ਮਿਲੀ ਹੋਈ ਆ। ਇਹਨਾਂ ਚੀਜ਼ਾਂ ਨੇ ਬਹੁਤ ਵੱਡਾ ਇੱਕ ਰੋਲ ਜਿਹੜਾ ਸੀਗਾ ਜੀ ਉਹ ਖਾਸ ਤੌਰ ਦੇ ਉੱਤੇ ਮੱਧ ਪ੍ਰਦੇਸ਼, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦੀ ਤੇ RSS ਦੀ ਇੱਕ ਲੈਬੋਰਟਰੀ ਕਹੀ ਜਾਂਦੀ ਆ। ਇਹ 3 ਰਾਜ ਜਿਨ੍ਹਾਂ ਦੇ ਵਿੱਚ ਕਾਂਗਰਸ ਆਈ ਆ, ਇਹ ਹਿੰਦੀ ਸਪੀਕਿੰਗ ਰਾਜ ਔਰ ਹਿੰਦੂ ਭਾਈਚਾਰੇ ਦੀ ਬਹੁਤ ਗਿਣਤੀ ਵਾਲੇ ਰਾਜ ਨੇ। ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ, ਇਹਨਾਂ ਦੇ ਵਿੱਚੋਂ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਦਾ ਝੰਡਾ ਜਿਹੜਾ ਜੀ ਉਹ ਪੁੱਟਿਆ ਗਿਆ। ਔਰ ਰਾਹੁਲ ਗਾਂਧੀ ਨੂੰ ਇਹਦਾ ਜਿਹੜਾ ਜੀ ਉਹ ਕ੍ਰੈਡਿਟ ਜਾ ਰਿਹਾ, ਜਿੰਨਾ ਕਿ ਜਿਹੜਾ ਜੀ ਕਿਹਾ ਜਾ ਰਿਹਾ। ਇਹ ਕਿਹਾ ਜਾ ਰਿਹਾ ਕਿ ਜਦੋਂ ਭਾਰਤੀ ਜਨਤਾ ਪਾਰਟੀ ਕਾਬਜ਼ ਹੋਈ ਆ ਮੁਲਕ ਦੀ ਸੱਤਾ ਦੇ ਉੱਤੇ, ਤਾਂ ਉਹਨੇ ਇੱਕ ਚੀਜ਼ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਚਾਰੀ, ਮਨਮੋਹਨ ਸਿੰਘ ਉਹ ਬੋਲਦੇ ਨਹੀਂ ਤੇ ਇੱਕ ਬੜਬੋਲਾ ਬੰਦਾ ਜਿਹੜਾ ਸੀ ਉਹ ਛਾ ਗਿਆ, ਜਿਹੜਾ ਲੋੜ ਤੋਂ ਵੱਧ ਬੋਲਦਾ ਸੀ। ਜਿਹੜੇ ਵਿਸ਼ਲੇਸ਼ਕ ਨੇ ਉਹ ਵੀ ਇਹ ਗੱਲ ਜਿਹੜੀ ਮੰਨਦੇ ਆ ਕਿ ਹੁਣ ਜਦੋਂ ਕਿ ਲੋਕ ਬੜਬੋਲਾ ਕਹਿਣ ਲੱਗੇ ਤੇ ਰਾਹੁਲ ਗਾਂਧੀ ਨੇ ਉਸ ਚੀਜ਼ ਤੋਂ ਜਿਹੜਾ ਸੀ ਉਹ ਸਿੱਖ ਕੇ ਘੱਟ ਬੋਲਣਾ, ਨਾਪ ਤੋਲ ਕੇ ਬੋਲਣਾ ਉਹ ਸਿੱਖਿਆ, ਜਿਹੜਾ ਕਿ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜਾ ਸੀ ਉਹ ਭਾ ਗਿਆ।
ਹਾਲਾਂਕਿ ਅਜੇ ਤੱਕ ਪੌਣੇ 5 ਸਾਲ ਦਾ ਸਮਾਂ ਹੋ ਚੁੱਕਿਆ, ਇੱਕ ਵੀ ਸਿੰਗਲ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਪ੍ਰਧਾਨ ਮੰਤਰੀ ਹੋਰਾਂ ਨੇ ਨਹੀਂ ਕੀਤੀ। ਕਿਸੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਅੱਜ ਤੱਕ ਨਹੀਂ ਦਿੱਤੇ। ਮੁਲਕ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ। ਔਰ ਇਸ ਜਿੱਤ ਤੋਂ ਬਾਅਦ ਰਾਹੁਲ ਗਾਂਧੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ, ਇਹ ਠੀਕ ਹੈ ਕਿ ਕਿਸੇ ਇੱਕ ਪ੍ਰੈਸ ਕਾਨਫਰੰਸ ਤੋਂ ਇਹ ਨਹੀਂ ਬਣ ਜਾਣਾ ਚਾਹੀਦਾ ਕਿ ਸਾਰਾ ਕੁਝ ਠੀਕ ਹੋ ਗਿਆ, ਪਰ ਜਿਸ ਤਰੀਕੇ ਦੇ ਨਪੇ ਤੁਲੇ ਸਵਾਲਾਂ ਦੇ ਜਵਾਬ ਉਹਨੇ ਦਿੱਤੇ ਆ, ਉਹਨੇ ਕਿਤੇ ਨਾ ਕਿਤੇ ਉਹਦੇ ਉੱਤੇ ਲੱਗਿਆ ਪੱਪੂ ਹੋਣ ਦਾ ਜਿਹੜਾ ਠੱਪਾ ਸੀਗਾ ਜੀ, ਉਹਨੂੰ ਧੋਣ ਦਾ ਯਤਨ ਉਹਨੇ ਕੀਤਾ। ਇੱਕ ਦੋ ਗੱਲਾਂ ਜਿਹੜੀਆਂ ਉਹਨੇ ਕਹੀਆਂ ਨੇ, ਉਹ ਕਿਸੇ ਮੈਚੋਰ ਲੀਡਰ ਵਾਲੀ ਗੱਲ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਇੱਕ ਤਾਂ ਉਹਨੇ ਜਿਹੜੀ ਗੱਲ ਦਾ ਜਵਾਬ ਇਹ ਦਿੱਤਾ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਤੋਂ ਵੀ ਮੁਕਤ ਭਾਰਤ ਹੋਵੇ, ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਚੀਜ਼ ਜਿਹੜੀ ਪ੍ਰਚਾਰਦੀ ਰਹੀ ਆ ਕਿ ਕਾਂਗਰਸ ਮੁਕਤ ਭਾਰਤ। ਉਹਨੇ ਇਹ ਗੱਲ ਕਹੀ ਕਿ ਨਹੀਂ, ਅਸੀਂ ਨਹੀਂ ਚਾਹੁੰਦੇ ਕਿ ਕੋਈ ਪਾਰਟੀ ਜਿਹੜੀ ਹੈ ਜੀ ਉਹ ਇੱਥੋਂ ਬਿਲਕੁਲ ਜਿਹੜਾ ਜੀ ਉਹ ਮਿਟ ਜਾਵੇ ਜਾਂ ਉਹ ਇੱਥੇ ਨਾ ਰਹੇ। ਦੂਜੀ ਗੱਲ, ਉਹਨੇ ਹਾਰੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਤੇ ਇਹ ਕਿਹਾ ਕਿ ਇਹ ਤੋਂ ਅੱਗੇ ਕਾਂਗਰਸ ਹੁਣ ਜਿਹੜਾ ਜੀ ਭੁੱਲ ਜਾਊਗੀ। ਔਰ ਉਹਦੇ ਵਿੱਚ ਬੇਲੋੜਾ ਜਿਹੜਾ ਜੋਸ਼ ਹੁੰਦਾ ਉਹ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਦਿਸਿਆ। ਜੇ ਕਿਤੇ ਭਾਰਤੀ ਜਨਤਾ ਪਾਰਟੀ ਨੇ ਇਹ ਜਿੱਤੇ ਹੁੰਦੇ ਰਾਜ, ਤਾਂ ਫਿਰ ਵੇਖਣ ਵਾਲਾ ਜਿਹੜਾ ਜੀ ਉਹ ਹੋਣਾ ਸੀਗਾ ਤੇ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਸੀਟਾਂ ਤੋਂ 1.5 ਫੁੱਟ ਤਾਂ ਉਹਨੂੰ ਭੁੜਕਣਾ ਸੀਗਾ। ਉਹ ਭੁੜਕਣ ਵਾਲੀ ਜਿਹੜੀ ਦੀ ਉਹ ਗੱਲ ਇਹਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਈ। ਉਹਨੇ ਇਹ ਵੀ ਗੱਲ ਕਹੀ ਕਿ 19 ਦੀਆਂ ਚੋਣਾਂ ਦੇ ਵਾਸਤੇ ਨੌਜਵਾਨਾਂ ਨੂੰ ਰੁਜ਼ਗਾਰ, ਕਿਸਾਨਾਂ ਦੀ ਸਮੱਸਿਆ ਤੇ ਭ੍ਰਿਸ਼ਟਾਚਾਰ, ਇਹਨਾਂ 3 ਮੁੱਦਿਆਂ ਦੇ ਉੱਤੇ ਕਾਂਗਰਸ ਜਿਹੜੀ ਹੈ ਜੀ ਉਹ ਲੜੂਗੀ। ਉਹਨੇ ਇਹ ਵੀ ਗੱਲ ਕਹੀ ਕਿ ਟੈਂਪਰੇਰੀ ਰਿਲੀਫ ਤਾਂ ਹੋ ਸਕਦੀ ਹੈ ਕਿਸਾਨਾਂ ਦੀ ਕਰਜ਼ਾ ਮੁਆਫੀ, ਪੱਕੇ ਤੌਰ ਦੇ ਉੱਤੇ ਤੋਂ ਤੁਹਾਨੂੰ ਕਿਸਾਨਾਂ ਦੇ ਵਾਸਤੇ ਪੱਕੇ ਹੱਲ ਜਿਹੜੇ ਆ ਜੀ ਉਹ ਲੱਭਣੇ ਪੈਣਗੇ। ਉਹਨਾਂ ਨੇ ਕਿਹਾ ਕਿ ਬਹੁਤ ਔਖੇ ਆ, ਪਰ ਕਾਂਗਰਸ ਉਹਨਾਂ ਨੇ ਕਿਹਾ ਕਿ ਇਹ ਹੱਲ ਜਿਹੜੇ ਆ ਜੀ ਉਹ ਲੱਭੂਗੀ। ਹੁਣ ਜੇ ਆਪਾਂ ਭਾਰਤ ਦੀ ਸਿਆਸਤ ਦੀ ਗੱਲ ਕਰੀਏ ਤਾਂ ਇਸ ਜਿੱਤ ਤੋਂ ਬਾਅਦ ਇਸ ਗੱਲ ਦੇ ਚਾਂਸਸ ਨੇ ਪੂਰੇ ਕਿ ਇੱਕ ਜਿਹੜੇ ਵਿਰੋਧੀ ਧਿਰਾਂ ਨੇ ਉਹਨਾਂ ਦਾ ਮੋਰਚਾ ਜਿਹੜਾ ਜੀ ਉਹ ਉੱਭਰੂਗਾ। ਉਹਨਾਂ ਦੇ ਮਨਾਂ ਦੇ ਵਿੱਚ ਜਿਹੜੇ ਪਹਿਲਾਂ ਇਹ ਲੱਗਦਾ ਸੀਗਾ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਤੇ ਮੋਦੀ ਹੋਰਾਂ ਨੂੰ ਹਰਾਇਆ ਨਾ ਜਾ ਸਕੇ, ਇਹ ਗੱਲ ਜਿਹੜੀ ਜੀ ਉਹ ਨਿਕਲ ਗਈ ਹੈ ਕਿ ਇਹ ਨਹੀਂ ਹੈ ਕਿ ਇਹ ਅਜਿੱਤ ਨੇ, ਹਰਾਏ ਨਹੀਂ ਜਿਹੜਾ ਜੀ ਉਹ ਜਾ ਸਕਦੇ। ਜਿਹੜੀ 21 ਪਾਰਟੀਆਂ ਦੀ ਮੀਟਿੰਗ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ, ਉਹਨੂੰ ਅੱਗੇ ਬੂਸਟ ਜਿਹੜਾ ਜੀ ਉਹ ਮਿਲੂਗਾ। ਸਮਾਜਵਾਦੀ ਪਾਰਟੀ ਨੇ ਵੀ, ਜਿਵੇਂ ਉਹਦਾ ਬਿਆਨ ਆ ਗਿਆ ਕਿ ਉਹ ਇਹਦੇ ਵਿੱਚ ਸ਼ਾਮਲ ਜਿਹੜਾ ਜੀ ਵਿਰੋਧੀ ਧਿਰਾਂ ਦੇ ਵਿੱਚ ਹੋਊਗੀ। ਸੋ ਇੱਕ ਬੂਸਟ ਜਿਹੜਾ ਜੀ ਉਹ ਵਿਰੋਧੀ ਧਿਰਾਂ ਨੂੰ ਮਿਲਿਆ। ਸਵਾਲ ਇਹ ਵੀ ਹੈ ਕਿ ਸਮਾਂ ਬੜਾ ਥੋੜਾ, ਤਕਰੀਬਨ 4 ਕੁ ਮਹੀਨੇ ਦਾ ਸਮਾਂ ਹੈ। ਇਹਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਕਾਂਗਰਸ ਨੂੰ ਆਪਣੀ ਕਾਰਗੁਜ਼ਾਰੀ ਵਿਖਾਉਣੀ ਹੋਊਗੀ, ਕਿਉਂਕਿ ਨਹੀਂ ਤਾਂ ਐਂਟੀ ਇਨਕੰਬੈਂਸੀ ਜਿਹੜੀ ਹੈ ਜੀ ਉਹ ਪੈਦਾ ਹੁੰਦਿਆਂ ਉਹ ਵੀ ਬਹੁਤਾ ਸਮਾਂ ਨਹੀਂ ਜਿਹੜਾ ਜੀ ਉਹ ਲੱਗਦਾ, ਕਿਉਂਕਿ ਪੰਜਾਬ ਦੀ ਕਾਂਗਰਸ ਦੀ ਸਰਕਾਰ ਦੀ ਇੱਕ ਮਿਸਾਲ ਜਿਹੜੀ ਹੈ ਜੀ ਉਹ ਇੱਥੇ ਦਿੱਤੀ ਜਾ ਸਕਦੀ ਹੈ। ਜਿੱਡੇ ਵੱਡੇ ਵਾਅਦਿਆਂ ਦੇ ਨਾਲ ਕਾਂਗਰਸ ਇੱਥੇ ਜਿਹੜਾ ਜੀ ਉਹ ਆਈ ਸੀ, ਉਹ ਵਾਅਦੇ ਉਹਨੇ ਜਿਹੜੇ ਆ ਜੀ ਬਹੁਤ ਸਾਰੇ ਤਾਂ ਛੱਡੋ, ਕੁਝ ਵੀ ਜਿਹੜੇ ਆ ਜੀ ਉਹ ਪੂਰੇ ਨਹੀਂ ਕੀਤੇ। ਸੋ ਇੱਥੇ ਤਾਂ ਗੱਲ ਥੋੜੀ ਜਿਹੀ ਹਾਲਾਤ ਵੱਖਰੇ ਆ ਕਿ ਇੱਥੇ ਵਿਰੋਧੀ ਧਿਰ ਹੈ ਨਹੀਂ ਗੀ, ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਰਾਜਸਥਾਨ ਦੇ ਵਿੱਚ, ਮੱਧ ਪ੍ਰਦੇਸ਼ ਵਿੱਚ, ਇਹ 2 ਵੱਡੇ ਰਾਜਾਂ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੈ ਉਹ ਬੜੀ ਸਟਰੋਂਗ ਤੌਰ ਦੇ ਉੱਤੇ ਜਿਹੜੀ ਜੀ ਉਭਰੀ ਹੈ। ਟੁਕੜਾ ਸਾਥ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਦਾ ਨਹੀਂ ਹੋਇਆ, ਜਿਹਦੇ ਕਰਕੇ ਕਾਂਗਰਸ ਨੂੰ ਤੇਜ਼ੀ ਦੇ ਨਾਲ ਇੱਥੇ ਕੰਮ ਕਰਨਾ ਪਊਗਾ ਜੇ 19 ਦੇ ਵਿੱਚ ਉਹਨੇ ਜਿੱਤ ਨੂੰ ਦੁਹਰਾਉਣਾ। ਜੀ, ਪਰ ਇਹਨਾਂ ਦੇ ਮੋਹਰੇ ਤਾਂ ਇੱਥੇ ਕੁਝ ਵੀ ਹੈ ਨਹੀਂਗਾ। ਤੇ ਅੱਗੇ ਗੱਲ ਕਰਦੇ ਹਾਂ ਕਿ ਵੱਡੇ ਰਾਜਾਂ ਦੇ ਵਿੱਚ ਭਾਜਪਾ ਦੇ ਜਿਹੜਾ ਵੋਟ ਬੈਂਕ ਆ ਉਸ ਨੂੰ ਬਹੁਤ ਵੱਡਾ ਖੋਰਾ। ਬਿਲਕੁਲ ਜੀ, ਇਹਨਾਂ ਚੋਣਾਂ ਨੇ ਕਈ ਕੁਛ ਜਿਹੜਾ ਜੀ ਉਹ ਨਵਾਂ ਸਾਹਮਣੇ ਲਿਆਂਦਾ ਜੀ। ਇੱਕ ਤਾਂ ਜਿਹੜੀ ਤੇਲੰਗਾਨਾ ਦੇ ਜਿਹੜੇ TRS ਹੈ ਜੀ, ਉਹਦੇ ਮੁਖੀ ਕੇ ਚੰਦਰ ਸ਼ੇਖਰ ਰਾਓ, ਤੇਲੰਗਾਨਾ ਰਾਸ਼ਟਰੀ ਸਮਿਤੀ ਹੈ, ਉਹਨੇ ਬੜੇ ਸਾਰੇ ਸਵਾਲ ਜਿਹੜੇ ਆ ਜੀ ਉਹ ਰਾਈਜ਼ ਕੀਤੇ ਆ ਕਿ ਉਹਨੇ 2/3 ਬਹੁਮਤ ਦੇ ਨਾਲ ਜਿਹੜਾ ਜੀ ਉਹ ਜਿੱਤੇ ਆ ਇਹ ਤੇਲੰਗਾਨਾ। ਔਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇੱਥੋਂ ਦੇ ਜਿਹੜੇ ਤੇਲੰਗਾਨਾ ਦੇ ਵਿੱਚ ਰਾਸ਼ਟਰੀ ਸਮਿਤੀ ਦੇ ਮੁਖੀ ਨੇ ਕੇ ਚੰਦਰ ਸ਼ੇਖਰ ਰਾਓ, ਉਹਦੇ ਘੋਖ ਜਿਹੜਾ ਕਰਦੀਆਂ ਫਿਰਦੀਆਂ ਨੇ ਕਿ ਉਹ ਕੀ ਕਰਦਾ। ਅਸਲ ਦੇ ਵਿੱਚ ਉਹ ਲੋਕਾਂ ਦੇ ਬਹੁਤ ਨੇੜੇ ਆ ਜੀ, ਇਹ ਦੱਸਿਆ ਜਾ ਰਿਹਾ। ਔਰ ਕਿਉਂਕਿ ਜਿਹੜੇ ਨੈਚੁਰਲ ਰਿਸੋਰਸ ਤੇਲੰਗਾਨਾ ਦੇ ਕੋਲੇ ਹੈਗੇ ਆ, ਔਰ ਇਸ ਵਿਅਕਤੀ ਨੇ ਉਹ ਜਿਹੜੇ ਨੈਚੁਰਲ ਰਿਸੋਰਸ ਨੇ ਉਹ ਲੋਕਾਂ ਦੇ ਉੱਤੇ ਕਿਵੇਂ ਖਰਚਣੇ ਆ, ਉਹਨਾਂ ਦੀਆਂ ਸਿਹਤ ਸੇਵਾਵਾਂ ਤੇ ਉਹਨਾਂ ਦੇ ਐਜੂਕੇਸ਼ਨ ਦੇ ਵਿੱਚ ਐਸਾ ਸੁਧਾਰ ਕੀਤਾ ਜਿਹਦੀ ਮਿਸਾਲ ਜਿਹੜੀ ਬਹੁਤ ਘੱਟ ਮਿਲਦੀ ਹੈ, ਜਿਹਦੇ ਕਰਕੇ ਲੋਕਾਂ ਨੇ ਨਕਾਰ ਕੇ ਸੁੱਟ ਦਿੱਤਾ ਜੀ ਭਾਜਪਾ ਨੂੰ ਵੀ ਤੇ ਕਾਂਗਰਸ ਨੂੰ। ਉੱਥੇ 119 ਮੈਂਬਰੀ ਤੇਲੰਗਾਨਾ ਦੇ ਵਿੱਚ
ਜਿਹੜਾ ਜੀ ਉਹਨੇ 2/3 ਬਹੁਮਤ ਜਿਹੜਾ ਜੀ ਉਹ ਪ੍ਰਾਪਤ ਕੀਤਾ। ਉਹ ਨੈਸ਼ਨਲ ਪੱਧਰ ਦੇ ਉੱਤੇ ਵੀ ਜਿਹੜਾ ਜੀ ਉਹ ਉੱਭਰਿਆ। ਇਹ ਸਿਆਸੀ ਪਾਰਟੀਆਂ ਸਿੱਖ ਸਕਣ ਕਿ ਇਹ ਦੋ ਚੀਜ਼ਾਂ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਕਿਸੇ ਵੀ ਵਸਨੀਕ ਦੀਆਂ, ਉਹਨਾਂ ਦੇ ਵੱਲ ਜਿਹੜਾ ਧਿਆਨ ਦੇਊਗਾ, ਲੋਕ ਉਹਦੀ ਗੱਲ ਸੁਣਨਗੇ ਵੀ। ਲੋਕ ਹਿੰਦੂ ਮੁਸਲਿਮ ਵਿਵਾਦ, ਗਊ ਰਾਖੇ, ਇਹੋ ਜਿਹੀਆਂ ਗੱਲਾਂ, ਰਾਮ ਮੰਦਿਰ, ਹਨੂਮਾਨ ਦੀ ਜਾਤ ਕੀ ਹੈ, ਇਹਨਾਂ ਚੀਜ਼ਾਂ ਤੋਂ ਬਹੁਤਾ ਕੁਛ ਲੈਣਾ ਦੇਣਾ ਲੋਕਾਂ ਦਾ ਨਹੀਂ ਗਾ। ਜਿਹੜੀ ਭਾਜਪਾ ਹੈ, ਇਹਨਾਂ ਨਾਅਰਿਆਂ ਕਰਕੇ ਉਹਦੇ ਵੋਟ ਬੈਂਕ ਨੂੰ ਵੱਡਾ ਖੋਰਾ ਜਿਹੜਾ ਜੀ ਉਹ ਲੱਗਿਆ। 2013 ਦੇ ਮੁਕਾਬਲੇ ਵੱਡਾ ਖੋਰਾ ਜਿਹੜਾ ਜੀ ਉਹ ਲੱਗ ਗਿਆ। ਇਹਦਾ ਲਾਹਾ ਜਿਹੜਾ ਜੀ, ਇਹਦਾ ਫਾਇਦਾ ਇਕੱਲੀ ਕਾਂਗਰਸ ਨੂੰ ਨਹੀਂ, ਬਾਕੀ ਪਾਰਟੀਆਂ ਨੂੰ ਵੀ ਮਿਲਿਆ। 14 ਦੀਆਂ ਆਮ ਚੋਣਾਂ ਤੋਂ ਬਾਅਦ ਭਗਵੀ ਪਾਰਟੀ ਨੂੰ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਵਿੱਚ ਵੋਟ ਫੀਸਦੀ ਦੇ ਪੱਖੋਂ ਜਿਹੜਾ ਜੀ ਇਹ ਝਟਕਾ ਲੱਗਿਆ। ਪਾਰਟੀ ਨੇ 14 ਦੇ ਵਿੱਚ ਇਹਨਾਂ ਤਿੰਨਾਂ ਰਾਜਾਂ ਦੇ ਵਿੱਚ 65 ਲੋਕ ਸਭਾ ਸੀਟਾਂ ਦੇ ਵਿੱਚੋਂ 62 ਦੇ ਉੱਤੇ ਜਿੱਤ ਦਰਜ ਕਰਦਿਆਂ ਹੁੰਝਾ ਫੇਰ ਦਿੱਤਾ ਸੀਗਾ। ਛੱਤੀਸਗੜ੍ਹ ਦੇ ਵਿੱਚ ਕਾਂਗਰਸ ਨੂੰ 43.2% ਵੋਟਾਂ ਜਿਹੜੀਆਂ ਦੀ ਉਹ ਮਿਲੀਆਂ, ਜਦੋਂ ਕਿ 13 ਦੇ ਵਿੱਚ ਇਹ 40.3% ਸੀ। ਉਧਰ ਕਬਾਇਲੀ ਰਾਜ ਦੇ ਵਿੱਚ ਭਾਜਪਾ ਦੇ ਵੋਟ ਬੈਂਕ ਨੂੰ ਸ਼ੇਅਰ ਨੂੰ ਜਿਹੜਾ ਜੀ 8.1% ਖੋਰਾ ਲੱਗ ਗਿਆ। ਵੋਟ ਸਮੀਖੇ ਕਹਿੰਦੇ ਆ ਕਿ ਕੁਝ ਛੋਟੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਜਿਹੜੇ ਆ ਜੀ ਉਹ ਵੱਧ ਵੋਟਾਂ ਲੈਣ ਦੇ ਵਿੱਚ ਸਫਲ ਰਹੇ ਆ। ਅਜੀਤ ਜੋਗੀ ਦੀ ਪਾਰਟੀ ਨੂੰ 10.7% ਵੋਟਾਂ ਮਿਲੀਆਂ ਨੇ। ਆਜ਼ਾਦ ਉਮੀਦਵਾਰਾਂ ਨੇ 5.3% ਦੀ ਥਾਂ ਦੇ ਉੱਤੇ 6.3% ਵੋਟਾਂ ਹਾਸਲ ਕਰਕੇ ਆਪਣੀ ਕਾਰਗੁਜ਼ਾਰੀ ਸੁਧਾਰੀ ਹੈ। ਰਾਜਸਥਾਨ ਦੇ ਵਿੱਚ ਭਾਜਪਾ ਦੀ ਵੋਟ ਪ੍ਰਤੀਸ਼ਤ ਜਿਹੜੀ ਸੀ 38.8%, 13 ਦੇ ਵਿੱਚ ਇਹ 45.2% ਸੀਗੀ। ਲੋਕ ਸਭਾ ਚੋਣਾਂ ਦੇ ਵਿੱਚ 25 ਸੀਟਾਂ ਦੇ ਉੱਤੇ ਜਿੱਤ ਦੇ ਨਾਲ ਇਹ ਅੰਕੜਾ 55% ਦੇ ਕਰੀਬ ਸੀਗਾ ਔਰ ਕਾਂਗਰਸ ਨੇ ਐਤਕੀ 13 ਦੇ ਮੁਕਾਬਲੇ 6.1% ਵੋਟਾਂ ਵੱਧ ਵੋਟਾਂ ਜਿਹੜੀਆਂ ਦੀ ਉਹ ਹਾਸਲ ਕੀਤੀਆਂ। ਮੱਧ ਪ੍ਰਦੇਸ਼ ਜਿੱਥੇ ਭਾਜਪਾ ਤੇ ਕਾਂਗਰਸ ਦੇ ਦਰਮਿਆਨ ਮੁਕਾਬਲਾ ਸਖਤ ਸੀਗਾ, ਇੱਥੇ ਦਿਲਚਸਪ ਅੰਕੜੇ ਰਹੇ। ਕਾਂਗਰਸ ਦਾ ਵੋਟ ਬੈਂਕ ਸ਼ੇਅਰ ਜਿਹੜਾ ਜੀ 41.4% ਰਿਹਾ, ਜੋ 5 ਸਾਲ ਪਹਿਲਾਂ 36.4% ਸੀਗਾ। ਸ਼ਿਵਰਾਜ ਚੌਹਾਨ ਦੀ ਅਗਵਾਈ ਵਾਲੀ ਭਾਜਪਾ ਦਾ ਵੋਟ ਸ਼ੇਅਰ ਜਿਹੜਾ ਜੀ ਉਹ 3.6% ਘਟਿਆ, ਪਰ ਪਾਰਟੀ ਜਿਹੜੀ ਹੈ ਜੀ ਉਹ ਸੱਤਾ ਤੋਂ ਲਾਂਭੇ ਹੋ ਗਈ। ਇਹ ਜਿਹੜੀ ਦੀ ਉਹ ਵੱਡੀ ਗੱਲ ਹੈ। ਔਰ ਇਹ ਜਿਹੜਾ ਵੋਟ ਬੈਂਕ ਘਟਿਆ ਭਾਰਤੀ ਜਨਤਾ ਪਾਰਟੀ ਦਾ, ਵੇਖਣ ਵਾਲੀ ਗੱਲ ਇੰਟਰਸਟਿੰਗ ਵੀ ਜਿਹੜੀ ਦੀ ਇਹ ਰਹੂਗੀ ਕਿ ਇਹ ਘਟਿਆ ਹੋਇਆ ਵੋਟ ਬੈਂਕ ਜਿਹੜਾ ਦੀ ਲੋਕ ਸਭਾ ਦੀਆਂ ਚੋਣਾਂ 19 ਦੀਆਂ ਜਿਹੜੀਆਂ ਚੋਣਾਂ ਉਹਦੇ ਵਿੱਚ ਕਿੱਥੇ ਕੁ ਖੜਦਾ, ਕਿਉਂਕਿ ਇਹ ਉਹ ਰਾਜ ਨੇ, ਚਾਹੇ ਉਹ ਮੱਧ ਪ੍ਰਦੇਸ਼ ਹੈ, ਚਾਹੇ ਜਿਹੜਾ ਦੀ ਰਾਜਸਥਾਨ ਹੈ, ਇਹ ਦੋ ਵੱਡੇ ਰਾਜ ਨੇ ਜਿਨ੍ਹਾਂ ਦਾ ਕੇਂਦਰ ਦੀ ਸਰਕਾਰ ਬਣਾਉਣ ਦੇ ਵਿੱਚ ਹਮੇਸ਼ਾ ਇੱਕ ਵੱਡਾ ਹੱਥ ਜਿਹੜਾ ਜੀ ਉਹ ਰਿਹਾ। ਦੂਜੀ ਫਿਕਰਮੰਦੀ ਵਾਲੀ ਗੱਲ ਜਿਹੜੀ ਜੀ ਕਾਂਗਰਸ ਦੇ ਵਾਸਤੇ ਇਹ ਵੀ ਆ ਕਿ ਜਿਹੜੇ ਚੋਣ ਸਰਵੇਖਣ ਨੇ, ਹਾਲਾਂਕਿ ਉਹ ਸਹੀ ਨਹੀਂ ਹੁੰਦੇ ਸਾਰੇ, ਪਰ ਚੋਣ ਸਰਵੇਖਣਾਂ ਦੇ ਵਿੱਚ ਇਹ ਵੀ ਜਿਹੜਾ ਜੀ ਉਹ ਕਿਹਾ ਜਾਂਦਾ ਹੈ ਕਿ ਕੇਂਦਰ ਦੇ ਵਿੱਚ ਜਿਹੜੀ ਜੀ ਉਹ ਲੋਕ ਭਾਜਪਾ ਨੂੰ ਦੁਬਾਰਾ ਵੋਟ ਪਾ ਸਕਦੇ ਆ। ਉਹਦੇ ਵਾਸਤੇ ਉਹਨੂੰ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੀ ਕਿ ਇੱਕ ਬਲੂ ਪ੍ਰਿੰਟ ਲੈ ਕੇ ਆਉਣਾ ਪਊਗਾ। ਸਿਰਫ GST ਦਾ ਵਿਰੋਧ ਕਰਕੇ ਤੇ ਸਿਰਫ ਨੋਟਬੰਦੀ ਦਾ ਵਿਰੋਧ ਕਰਕੇ ਜੇ ਉਹ ਸੋਚਦੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਕਸੈਸ ਹੋ ਗਈ ਤਾਂ ਇਹ ਉਹਦਾ ਇੱਕ ਭਰਮ ਭੁਲੇਖਾ ਹੋ ਸਕਦਾ ਹੈ। ਜੀ ਹਰੇਕ ਵਾਰੀ ਉਹ ਇੱਕ ਚੀਜ਼ ਨਹੀਂ ਚੱਲਦੀ ਹੁੰਦੀ। ਤੇ ਅੱਗੇ ਆਪਾਂ ਭਾਜਪਾ ਦੇ ਸਹਿਯੋਗੀਆਂ ਦੀ ਜੇ ਗੱਲ ਕਰੀਏ, ਉਹ ਵੀ ਉਹਨਾਂ ਤੇ ਟਿੱਪਣੀਆਂ ਕਰਨ ਲੱਗੇ। ਦੇਖੋ ਜੀ, ਜਦੋਂ ਜਿੱਤ ਹੁੰਦੀ ਆ ਫਿਰ ਸਾਰੇ ਭੰਗੜੇ ਪਾਉਂਦੇ ਆ, ਜਦੋਂ ਹਾਰ ਹੁੰਦੀ ਆ ਤੇ ਫਿਰ ਜਿਹੜਾ ਜੀ ਉਹ ਤਵੇ ਲਾਉਂਦੇ ਆ। ਜਿਹੜਾ ਸੋਸ਼ਲ ਮੀਡੀਆ ਉਹਦੇ ਉੱਤੇ ਦੇਖੀਏ ਆਪਾਂ ਤਾਂ ਸਭ ਤੋਂ ਵੱਧ ਸੋਸ਼ਲ ਮੀਡੀਆ ਦੇ ਉੱਤੇ ਪਿਕਚਰਾਂ ਦੇ ਵਿੱਚ ਜਿਹੜਾ ਸੀਗਾ ਜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜਾ ਜੀ ਉਹ ਘਿਰੇ ਰਹੇ। ਕਿਸੇ ਨੇ ਉਹਨਾਂ ਦੇ ਉੱਤੇ ਕੋਈ ਟਿੱਪਣੀ ਕੀਤੀ, ਕਿਸੇ ਨੇ ਕੋਈ ਟਿੱਪਣੀ ਜਿਹੜੀ ਦੀ ਉਹਦੇ ਉੱਤੇ ਕੀਤੀ। ਔਰ ਬਹੁਤ ਸਾਰਾ ਜਿਹੜਾ ਸੰਮਿਤ ਪਾਤਰਾ ਹੈ, ਇੱਕ ਇਹਨਾਂ ਦਾ ਜਿਹੜਾ ਜੀ ਬੁਲਾਰਾ ਹੈ, ਜਿੰਨੀ ਕੁ ਜ਼ਹਿਰ ਉਸ ਬੰਦੇ ਨੇ ਜਿਹੜੀ ਹੈ ਜੀ ਉਹ ਖਿਲਾਰੀ ਆ ਪਿਛਲੇ 4.5 ਸਾਲਾਂ ਦੇ ਦੌਰਾਨ ਵੱਖ-ਵੱਖ ਚੈਨਲਾਂ ਦੇ ਉੱਤੇ, ਸ਼ਾਇਦ ਹੀ ਕਿਸੇ ਨੇ ਇੰਨੀ ਜ਼ਹਿਰ ਜਿਹੜੀ ਹੈ ਜੀ ਉਹ ਵੱਡੀ ਹੋਵੇ। ਉਹ ਹਮੇਸ਼ਾ ਜਿਹੜੇ ਜੀ ਉਹ ਫੁੰਕਾਰੇ ਮਾਰਦਾ, ਪਰ ਕੱਲ ਉਹਦੀ ਫੂਕ ਜਿਹੜੀ ਸੀ ਉਹ ਚੈਨਲਾਂ ਦੇ ਉੱਤੇ ਨਿਕਲੀ ਰਹੀ। ਜਿਹੜੇ ਚੈਨਲ ਕਹਿੰਦੇ ਸੀਗੇ ਕਿ ਕਾਂਗਰਸ ਨੇ ਆਉਣਾ ਹੀ ਨਹੀਂ, ਉਹ ਵੀ ਜਿਹੜੇ ਜੀ ਉਲਟ ਪਾਸੇ ਭੁਗਤ ਦੇ ਕੱਲ ਜਿਹੜਾ ਜੀ ਉਹ ਦਿਸੇ ਆਪਣੀ TRP ਚੱਕਰ ਦੇ ਵਿੱਚ। ਚਲੋ ਚੈਨਲਾਂ ਦੀ ਗੱਲ ਕੱਢੀ ਜਾਵੇ ਤੇ ਜਿਹੜੇ ਸਹਿਯੋਗੀ ਨੇ ਉਹਨਾਂ ਨੇ ਵੀ ਜਿਹੜਾ ਸੀਗਾ ਜੀ ਉਹ ਧਰ ਲਿਆ ਭਾਰਤੀ ਜਨਤਾ ਪਾਰਟੀ ਨੂੰ। ਸ਼ਿਵ ਸੈਨਾ ਜਿਹੜੀ ਹੈ ਜੀ, ਵੈਸੇ ਤਾਂ ਸ਼ਿਵ ਸੈਨਾ ਵਿਰੋਧ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਹੈ ਜੀ ਉਹ ਕਰਦੀ ਰਹੀ ਆ ਭਾਰਤੀ ਜਨਤਾ ਪਾਰਟੀ ਨੂੰ। ਸਮੇਂ-ਸਮੇਂ ਤੇ ਉਹਦਾ ਜਿਹੜਾ ਅਖਬਾਰ ਹੈ ਉਹਦੇ ਵਿੱਚ ਵੀ ਸਖਤ ਟਿੱਪਣੀਆਂ ਜੇ ਕਿਸੇ ਨੇ ਭਾਜਪਾ ਦੇ ਉੱਤੇ ਥਰੂ ਆਊਟ ਕੀਤੀਆਂ ਨੇ ਪਿਛਲੇ 2 ਸਾਲਾਂ ਦੇ ਦੌਰਾਨ ਖਾਸ ਤੌਰ ਦੇ ਉੱਤੇ, ਤਾਂ ਉਹ ਸ਼ਿਵ ਸੈਨਾ ਹੈ। ਤੇ ਇੱਥੇ ਸ਼ਿਵ ਸੈਨਾ ਨੇ ਕਿੱਥੇ ਜਿਹੜਾ ਜੀ ਉਹ ਪਿੱਛੇ ਰਹਿਣਾ ਸੀਗਾ। ਜਿਹੜੀ ਸ਼ਿਵ ਸੈਨਾ ਹੈ ਜੀ
ਉਹਦੇ ਇੱਕ ਜਿਹੜਾ ਮੈਂਬਰ ਪਾਰਲੀਮੈਂਟ ਸੀਗਾ ਉਹਨੇ ਇੱਥੋਂ ਤੱਕ ਜਿਹੜੀ ਦੀ ਉਹ ਗੱਲ ਕਹਿ ਦਿੱਤੀ ਕਿ ਇਹਦਾ ਸਾਰਾ ਕ੍ਰੈਡਿਟ ਰਾਹੁਲ ਗਾਂਧੀ ਨੂੰ ਜਾਂਦਾ ਜਿੱਤ ਦਾ। ਔਰ ਉਹਨੂੰ ਜਦੋਂ ਇਹ ਪੁੱਛਿਆ ਗਿਆ ਕਿ ਜਿਹੜੀ NDA ਦਾ ਹੁਣ ਕੀ ਬਣੂਗਾ ਤਾਂ ਉਹਨੇ ਅੱਗੋਂ ਸਵਾਲ ਜਿਹੜਾ ਜੀ ਕੀਤਾ ਕਿ ਕੀ NDA ਜਿਹੜੀ ਹੈ ਜੀ ਉਹ ਹੈਗੀ ਆ। ਉਧਰ ਜਿਹੜਾ ਸ਼ਿਵ ਸੈਨਾ ਦੇ ਮੁਖੀ ਉਧਮ ਠਾਕਰੇ ਨੇ ਸੀਗਾ ਜੀ, ਉਹਨੇ ਇਹ ਗੱਲ ਕਹੀ ਕਿ ਮੁਲਕ ਨੂੰ ਅੱਗੇ ਦਾ ਰਾਹ ਵਿਖਾਉਣ ਵਾਲਿਆਂ ਦੀ ਹਿੰਮਤ ਦੀ ਸ਼ਲਾਘਾ ਕਰਨ ਵਾਲਿਆਂ ਨੂੰ ਵੋਟਰਾਂ ਨੇ ਜਿਹੜਾ ਜੀ ਉਹ ਨਕਾਰ ਦਿੱਤਾ। ਹੈਰਾਨੀ ਵਾਲੀ ਗੱਲ ਥੋੜੀ ਇਹ ਰਹੀ ਕਿ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ, ਕਿਉਂਕਿ ਅਕਾਲੀ ਦਲ ਵਾਲੇ ਸੈਂਟਰ ਦੇ ਵਿੱਚ ਜਿਉਂ ਸਰਕਾਰ ਜਿਹੜੀ ਹੈ ਜੀ ਉਹ ਬਣੀ ਆ, ਉਹ ਤਾਂ ਯੈਸਮੈਨ ਹੀ ਜਿਹੜੇ ਜੀ ਉਹ ਬਣੇ ਹੋਏ ਆ। ਉੱਥੇ ਜਿਹੜਾ ਜੀ ਚੰਦੂਮਾਜਰਾ ਹੋਰਾਂ ਨੇ ਇਹ ਗੱਲ ਜਿਹੜੀ ਕਹਿਤੀ ਕਿ ਨੀਅਤ ਦੇ ਉੱਤੇ ਕੋਈ ਸ਼ੱਕ ਨਹੀਂ ਗਾ, ਨੀਤੀ ਦੇ ਉੱਤੇ ਸ਼ੱਕ ਹੈ ਕੇਂਦਰ ਦੀ ਸਰਕਾਰ ਦੀ। ਉਹਨਾਂ ਨੇ ਇਹ ਗੱਲ ਕਹੀ ਕਿ ਭਾਜਪਾ ਜਿਹੜੀ ਕੇਂਦਰ ਵਿਚਲੀ ਆ ਉਹਨੇ ਕਿਸਾਨਾਂ ਨੂੰ ਵਿਸਾਰ ਦਿੱਤਾ। ਉਹਨਾਂ ਨੇ ਕਿਹਾ ਕਿ ਕਿਸਾਨ ਮਸਲਿਆਂ ਦੇ ਉੱਤੇ ਦੁਬਾਰਾ ਤੋਂ ਸੋਚਣਾ ਜਿਹੜਾ ਜੀ ਉਹ ਪਊਗਾ। ਔਰ ਜਿਹੜੀ ਇੱਥੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਹੈ ਜਿਹੜੀ ਮਹਾਰਾਸ਼ਟਰ ਦੀ, ਉਹਦੇ ਰਾਜ ਠਾਕਰੇ ਨੇ ਤਿੱਖੀਆਂ ਟਿੱਪਣੀਆਂ ਜਿਹੜੀਆਂ ਜੀ ਇਹ ਕੀਤੀਆਂ। ਇਹ ਕਿਹਾ ਕਿ ਜ਼ਾਲਮ ਭਾਜਪਾ ਦੇ ਮੂੰਹ ਦੇ ਉੱਤੇ ਲੋਕਾਂ ਨੇ ਉਹ ਚਪੇੜ ਮਾਰ ਦਿੱਤੀ ਆ। ਉਹਨੇ ਇਹ ਗੱਲ ਕਹੀ ਕਿ ਮੁਲਕ ਨੂੰ ਰਾਮ ਮੰਦਿਰ ਦੀ ਥਾਂ ਦੇ ਉੱਤੇ ਰਾਮ ਰਾਜ ਜਿਹੜਾ ਜੀ ਉਹ ਚਾਹੀਦਾ। ਇਹ ਤਿੱਖੀਆਂ ਟਿੱਪਣੀਆਂ ਸ਼ੁਰੂਆਤੀ ਦੌਰ ਦੇ ਵਿੱਚ ਆਈਆਂ ਨੇ ਔਰ ਅਜੇ ਹੋਰ ਤਿੱਖੀਆਂ ਟਿੱਪਣੀਆਂ ਜਿਹੜੀਆਂ ਜੀ ਉਹ ਆਉਣਗੀਆਂ। ਅੱਜ ਜਿਹੜਾ ਪਾਰਲੀਮੈਂਟ ਦੇ ਸੈਸ਼ਨ ਦਾ ਵੈਸੇ ਤਾਂ ਦੂਸਰਾ ਦਿਨ ਹੈ, ਪਰ ਕੱਲ ਤੱਕ ਕਿਉਂਕਿ ਸ਼ਰਧਾਂਜਲੀਆਂ ਦੇ ਕੇ ਉਠਾ ਦਿੱਤਾ ਸੀਗਾ, ਉੱਥੇ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਤਾਂ ਘੇਰਨੀਆਂ ਹੀ ਭਾਜਪਾ ਨੂੰ। ਭਾਜਪਾ ਦੇ ਅੰਦਰੂਨੀ ਉਹ ਲੋਕ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਹਾਸ਼ੀਏ ਤੇ ਧੱਕ ਦਿੱਤੇ ਗਏ, ਹੁਣ ਉਹਨਾਂ ਨੂੰ ਬੋਲਣ ਦਾ ਮੌਕਾ ਜ਼ਰੂਰ ਮਿਲੇ ਜੀ। ਤੇ ਅੱਗੇ ਆਪਾਂ ਫੂਲਕਾ ਸਾਹਿਬ ਦੀ ਜੇ ਗੱਲ ਕਰੀਏ, ਉਹ ਬਜਿੱਦ ਨੇ ਆਪਣੇ ਅਸਤੀਫੇ ਲਈ। ਬਿਲਕੁਲ ਜੀ, HS ਫੂਲਕਾ ਜਿਹੜੇ ਕਿ ਸੁਪਰੀਮ ਕੋਰਟ ਦੇ ਵਕੀਲ ਨੇ, ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ 17 ਦੇ ਵਿੱਚ ਜਿਹੜੀਆਂ ਹੋਈਆਂ ਸੀ ਉਹਦੇ ਵਿੱਚ ਉਹਨਾਂ ਨੇ ਦਾਖਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀਗੀ। ਦਾਖਾ ਹਲਕੇ ਦੇ ਲੋਕਾਂ ਨੇ HS ਫੂਲਕਾ ਹੋਰਾਂ ਦੇ ਉੱਤੇ ਯਕੀਨ ਕਰਦਿਆਂ ਹੋਇਆ ਕਿ ਪੜ੍ਹੇ ਲਿਖੇ ਵਿਅਕਤੀ ਉਹਨਾਂ ਦੇ ਹਲਕੇ ਨੂੰ ਰੀਪ੍ਰਜੈਂਟ ਕਰਨਗੇ ਤਾਂ ਬਿਨਾਂ ਕਿਸੇ ਸ਼ੱਕ ਦੇ ਉਹਨਾਂ ਦਾ ਹਲਕਾ ਜਿਹੜਾ ਕਈ ਪਾਸੇ ਤੋਂ ਚਫੇਰਿਓਂ ਘਿਰਿਆ ਹੋਇਆ ਜੀ, ਵੱਡਾ ਇਸ ਏਰੀਏ ਦੇ ਵਿੱਚ, ਵੈਸੇ ਤਾਂ ਸਮੁੱਚੇ ਪੰਜਾਬ ਦੇ ਵਿੱਚ ਹੀ, ਪਰ ਇਸ ਹਲਕੇ ਦੇ ਵਿੱਚ ਚਿੱਟੇ ਦਾ ਬਹੁਤ ਵੱਡਾ ਪ੍ਰਕੋਪ ਜਿਹੜਾ ਜੀ ਉਹ ਰਿਹਾ। ਦਾਖਾ ਸਾਹਿਬ ਜਿਹੜੇ ਸੀਗੇ ਜੀ, ਜਿਨ੍ਹਾਂ ਨੂੰ ਪਹਿਲਾਂ ਮਾਫ ਕਰਨਾ ਫੂਲਕਾ ਸਾਹਿਬ, ਉਹਨਾਂ ਨੂੰ ਪਹਿਲਾਂ ਜਿਹੜਾ ਵਿਰੋਧੀ ਧਿਰ ਦਾ ਨੇਤਾ ਵੀ ਬਣਾਇਆ ਗਿਆ ਸੀ, ਬਾਅਦ ਦੇ ਵਿੱਚ ਉਹ ਛੱਡ ਗਏ ਤੇ ਉਹਨਾਂ ਨੇ ਨਹੀਂ ਰਹਿਣਾ। ਫਿਰ ਸੁਖਪਾਲ ਸਿੰਘ ਖਹਿਰਾ ਹੋਰੀ ਬਣ ਗਏ, ਫਿਰ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਸਾਈਡਲਾਈਨ ਜਿਹੜਾ ਜੀ ਉਹ ਕਰ ਦਿੱਤਾ। ਜਿਹੜੇ ਫੂਲਕਾ ਸਾਹਿਬ ਨੇ ਉਹਨਾਂ ਨੇ ਇਹ ਕਹਿਤਾ ਉਹ ਦਿੱਲੀ ਤੋਂ ਦਾਖੇ ਤੱਕ ਸੀਮਤ ਰਹਿਣਗੇ, ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਨੇ ਕੋਈ ਵੱਡਾ ਰੋਲ ਨਹੀਂ ਨਿਭਾਉਣਾ। ਜਦੋਂ ਜਿਹੜੀਆਂ ਜੀ ਘਟਨਾਵਾਂ ਦੇ ਸੰਬੰਧੀ ਜਾਂਚ ਕਮਿਸ਼ਨ ਜਿਹੜਾ ਸੀ ਉਹਦੀ ਰਿਪੋਰਟ ਵਿਧਾਨ ਸਭਾ ਦੇ ਵਿੱਚ ਪੇਸ਼ ਹੋਈ, HS ਫੂਲਕਾ ਹੋਰਾਂ ਨੇ ਜਿਹੜਾ ਸੀਗਾ ਜੀ ਉਹ ਵਧੀਆ ਤਰੀਕੇ ਨਾਲ ਰੀਪ੍ਰਜੈਂਟ ਕੀਤਾ, ਕੁਝ ਅਹਿਮ ਨੁਕਤੇ ਵੀ ਉਠਾਏ। ਬਾਅਦ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਆਇਆ ਜੀ, ਕਹਿੰਦੇ ਮੈਂ ਅਸਤੀਫਾ ਦੇਣਾ ਕਿਉਂਕਿ ਸਰਕਾਰ ਨੇ ਕੀਤਾ ਕੁਛ ਨਹੀਂਗਾ। ਇਹ ਅਸਤੀਫਾ ਦੇ ਕੇ ਸਰਕਾਰ ਦੇ ਉੱਤੇ ਕੀ ਅਸਰ ਪਊਗਾ ਇਹ ਸ਼ਾਇਦ ਹੋ ਸਕਦਾ ਜੀ ਫੂਲਕਾ ਸਾਹਿਬ ਤੋਂ ਇਲਾਵਾ ਕੋਈ ਵੀ ਹੋਰ ਨਾ ਜਾਣਦਾ ਹੋਵੇ। ਉਹ MLA ਰਹਿੰਦੇ ਆ, ਸਰਕਾਰ ਦੇ ਉੱਤੇ ਚੰਗੇ ਤਰੀਕੇ ਦੇ ਨਾਲ ਦਬਾਅ ਪਾ ਸਕਦੇ ਆ, ਪਰ ਅਜੇ ਵੀ ਆਪਣੀ ਗੱਲ ਦੇ ਉੱਤੇ ਵਜਦ ਹੈ। ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਰਾਣਾ KP ਸਿੰਘ ਹੋਰਾਂ ਨੂੰ ਮਿਲ ਕੇ ਹੁਣ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਵੀ ਉਹ ਸੌਂਪ ਦਿੱਤਾ। ਇਹ ਕਿਹਾ ਕਿ ਜਿਹੜਾ ਪਹਿਲਾਂ ਉਹਨਾਂ ਨੇ ਅਸਤੀਫਾ ਭੇਜਿਆ ਸੀ ਈਮੇਲ ਦੇ ਰਾਹੀਂ, ਉਹ ਐਕਸੈਪਟ ਨਹੀਂ ਹੋਇਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ, ਜਿਹਦੇ ਕਰਕੇ ਉਹਨਾਂ ਨੇ ਪਰਸਨਲ ਤੌਰ ਦੇ ਉੱਤੇ ਮਿਲ ਕੇ ਜਿਹੜਾ ਵੀ ਵਿਧਾਨ ਸਭਾ ਦੇ ਸਪੀਕਰ ਨੂੰ ਇਹ ਅਸਤੀਫਾ ਜਿਹੜਾ ਵੀ ਉਹ ਦੇ ਦਿੱਤਾ। ਉਹਨਾਂ ਨੇ ਕਿਹਾ ਕਿ ਅਸਤੀਫਾ ਸਵੀਕਾਰ ਕਰਨਾ ਜਾਂ ਨਾ ਕਰਨਾ ਸਰਕਾਰ ਦੀ ਮਰਜ਼ੀ ਹੈ। ਉਹਨਾਂ ਨੇ ਕਿਹਾ ਕਿ ਸਪੀਕਰ ਨੇ ਛੇਤੀ ਅਸਤੀਫੇ ਤੇ ਕਾਰਵਾਈ ਕਰਨ ਦਾ ਭਰੋਸਾ ਜਿਹੜਾ ਵੀ ਉਹ ਦਿੱਤਾ। ਫੂਲਕਾ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਨਾਲ ਕੋਈ ਤਕਰਾਰ ਨਹੀਂ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਆਪਣਾ ਪੂਰਾ ਧਿਆਨ 84 ਦੇ ਸਿੱਖ ਕਤਲੇਆਮ ਦੇ ਅਦਾਲਤੀ ਕੇਸਾਂ ਵੱਲ ਕੇਂਦਰਿਤ ਕਰਨਾ ਸੀ, ਤਾਂ ਕਰਕੇ ਉਹਨਾਂ ਨੇ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫਾ ਜਿਹੜਾ ਜੀ ਉਹ ਦਿੱਤਾ ਸੀਗਾ। ਇਹ ਵੀ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਦੇ ਵਿੱਚ ਬਿਲਕੁਲ ਸ਼ਾਮਲ ਨਹੀਂ ਹੋਣਗੇ ਤੇ ਨਾ ਹੀ ਸਾਲ 19 ਦੀ ਲੋਕ ਸਭਾ ਚੋਣ ਜਿਹੜੀ ਹੈ ਜੀ ਉਹ ਲੜਨਗੇ। ਔਰ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਹਲਕਾ ਦਾਖਾ ਦੇ ਵਿਧਾਨ ਸਭਾ ਦੇ ਲੋਕ ਜਿਹੜੇ ਆ ਜੀ ਉਹਨਾਂ ਦੇ ਨਾਲ ਨਾਰਾਜ਼ ਹੋਣਗੇ, ਕਿਉਂਕਿ ਬੇਅਦਬੀ ਖਿਲਾਫ ਭਾਈਚਾਰੇ ਦੇ ਵਿੱਚ ਰੋਸ ਹੈ ਤੇ ਲੋਕ ਦੋਸ਼ੀਆਂ ਨੂੰ ਸਜ਼ਾ ਜਿਹੜੀ ਵੀ ਉਹ ਦਿਵਾਉਣੀ ਚਾਹੁੰਦੇ ਆ। ਨਾਰਾਜ਼ ਤਾਂ ਹੋਣਗੇ, 100% ਨਾਰਾਜ਼ ਹੋਣਗੇ। ਹੁਣ ਦਾਖਾ ਜਿਹੜਾ ਹਲਕਾ ਹੈਗੀ ਵਿਧਾਨ ਸਭਾ ਦਾ, ਉੱਥੇ ਮੁੜ ਕੇ
ਜਿਹੜਾ ਜੀ ਰਾਹ ਪੱਧਰਾ ਹੋਣ ਵੱਲ ਨੂੰ ਸਟੈਪ ਜਿਹੜਾ ਜੀ ਉਹ ਕਿਹਾ ਜਾ ਸਕਦਾ ਕਿ ਉੱਥੇ ਜ਼ਿਮਨੀ ਚੋਣ ਹੋਊਗੀ। ਔਰ ਬਾਈ ਇਲੈਕਸ਼ਨ ਜਿਹੜੀ ਹੈ ਜੀ ਉਹ ਅਕਸਰ ਸਰਕਾਰਾਂ ਹੀ ਜਿਹਦੀ ਸਰਕਾਰ ਹੁੰਦੀ ਆ ਉਹੀ ਜਿਹੜੀਆਂ ਜੀ ਉਹ ਜਿੱਤਦੀਆਂ ਨੇ। ਜਿਹੜਾ ਜੀ ਜੇ ਅਸਤੀਫਾ ਸਵੀਕਾਰ ਹੋ ਜਾਂਦਾ ਤਾਂ 20 ਦੀ ਥਾਂ ਦੇ ਉੱਤੇ 19 ਵਿਧਾਇਕ ਜਿਹੜੇ ਜੀ ਉਹ ਰਹਿ ਜਾਣਗੇ ਔਰ ਵਿਧਾਇਕਾਂ ਦਾ ਅੰਕੜਾ ਘਟ ਕੇ 11 ਰਹਿ ਜਾਊਗਾ, ਕਿਉਂਕਿ 8 ਦੇ ਕਰੀਬ ਜਿਹੜੇ ਵਿਧਾਇਕ ਨੇ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਜਿਹੜਾ ਜੀ ਉਹ ਤੁਰੇ ਹੋਏ ਨੇ। ਸੋ ਇਹ ਇੱਕ ਜਿਹੜਾ ਜੀ ਤੁਸੀਂ ਕਹੋ ਕਿ ਟੈਕਨੀਕਲੀ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਗਵਾਉਣ ਜਾ ਰਹੀ ਹੈ ਆਪਣਾ ਜਿਹੜਾ ਜੀ ਵਿਰੋਧੀ ਧਿਰ ਦਾ ਇੱਕ ਰੁਤਬਾ ਕਿਸਮ ਦੇ ਨਾਲ ਆਉਂਦੇ ਜਿਹੜਾ ਜੀ ਦਿਨਾਂ ਦੇ ਦੌਰਾਨ ਜੇ ਇਹ ਅਸਤੀਫਾ ਜਿਹੜਾ ਜੀ ਉਹ ਸਮਾਪਤ ਹੋ ਜਾਂਦਾ। ਹਾਂ, ਪਰ ਕੋਲਕਾ ਸਾਹਿਬ ਕਹਿੰਦੇ ਮੈਂ ਸਿਆਸਤ ਦੇ ਵਿੱਚ ਵੀ ਰਹਿਣਾ ਤੇ ਜਿਹੜੀ ਚੋਣ ਆ ਉਹ ਅੱਗੋਂ ਨਹੀਂ ਲੜਨੀ। ਪਤਾ ਨਹੀਂ ਇਹ ਸਾਰੀਆਂ ਗੱਲਾਂ ਨੂੰ ਉਹ ਕਿਹੜੇ ਤਰੀਕੇ ਦੇ ਨਾਲ ਹੈਂਡਲ ਕਰਨਗੇ। ਆਉਂਦੇ ਪਤਾ ਨਹੀਂ ਕਿਉਂ ਆ ਜੇ ਤੁਸੀਂ ਨਹੀਂ ਰਹਿਣਾ ਵਿੱਚ ਤੇ ਕਿਉਂ ਲੋਕਾਂ ਦਾ ਸਮਾਂ ਬਰਬਾਦ ਕਰਦੇ ਹੋ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਬਰਗਾੜੀ ਮੋਰਚੇ ਦੀ। ਉਹ ਵੀ ਜਿਹੜਾ ਨਾਟਕੀ ਢੰਗ ਦੇ ਨਾਲ ਖਤਮ ਹੋ ਗਿਆ ਤੇ ਪ੍ਰਬੰਧਕਾਂ ਦੇ ਵਿੱਚ ਮਤਭੇਦ ਸਾਹਮਣੇ ਆਏ। ਇਹਦੀ ਉਮੀਦ ਸੀਗੀ ਜੀ ਤਕਰੀਬਨ ਕਿ ਕਿਉਂਕਿ ਇੱਕ ਤਾਂ ਗੱਲ ਇਹ ਜੀ ਕਿ ਜਿੱਥੇ ਪੈਸਾ ਇਨਵੋਲਵ ਹੋ ਜਾਂਦਾ, ਜਿੱਥੇ ਕੈਸ਼ ਪੈਸਾ ਇਨਵੋਲਵ ਹੋ ਜਾਂਦਾ, ਉੱਥੇ ਅਜਿਹੇ ਮਤਭੇਦ ਜਿਹੜਾ ਜੀ ਉਹ ਅਕਸਰ ਆ ਜਾਂਦੇ ਆ। ਲੋਕਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਬੈਠਿਆ ਮਣਾ ਮੂੰਹੀ ਪਿਆਰ ਔਰ ਮਣਾ ਮੂੰਹੀ ਰਿਸਪੈਕਟ ਜਿਹੜੀ ਹੈ ਜੀ ਇਹਨਾਂ ਜਿਹੜੇ ਆਗੂ ਸੀ ਉਹਨਾਂ ਨੂੰ ਦਿੱਤੀ, ਨਹੀਂ ਤਾਂ ਅਦਰਵਾਈਜ਼ ਇੰਨਾ ਲੰਬਾ ਸਮਾਂ ਮੋਰਚਾ ਚੱਲ ਸਕਣਾ ਅਸੰਭਵ ਹੁੰਦਾ ਜੀ, ਸੰਭਵ ਹੁੰਦਾ ਹੀ ਨਹੀਂਗਾ। ਜਦੋਂ ਐਕਚੁਅਲੀ ਉਹਨਾਂ ਨੇ ਪ੍ਰਬੰਧ ਸਾਹਿਬ ਨੇ ਕਹਿਤਾ ਕਿ 1 ਕਰੋੜ 48 ਲੱਖ ਜਿਹੜਾ ਜੀ ਇਕੱਠਾ ਹੋਇਆ ਤੇ 24 ਲੱਖ ਜਾਂ 22 ਲੱਖ ਆ ਪਿਆ ਜਿਹੜਾ ਜੀ ਕੱਲ ਉਦੋਂ ਹੀ ਖੜਕੀ ਸੀਗੀ ਕਿ ਕੋਈ ਨਾ ਕੋਈ ਗੱਲ ਪੈਸੇ ਨੂੰ ਲੈ ਕੇ ਜਿਹੜੀ ਹੈ ਜੀ ਉਹ ਹੋਈ ਆ। ਬਲਜੀਤ ਸਿੰਘ ਦਾਦੂਵਾਲ ਹੋਰੀ ਉਸ ਟਾਈਮ ਵੀ ਉੱਥੇ ਸੀ, ਉਹਨਾਂ ਨੇ ਸੰਬੋਧਨ ਵੀ ਕੀਤਾ, ਲੰਮਾ ਸਮਾਂ ਉਹ ਬੋਲੇ ਵੀ ਔਰ ਜਿਹੜਾ ਇਸ਼ਾਰਾ ਸੀਗਾ ਜੀ ਸਿਆਸੀ ਪਾਰਟੀ ਵੱਲ ਨੂੰ ਵੀ ਸਿੱਧਾ ਜਿਹੜਾ ਜੀ ਉਹ ਕਰ ਗਏ। ਸਿਆਸੀ ਪਾਰਟੀ ਵੱਲ ਨੂੰ ਇਸ਼ਾਰਾ ਤਾਂ ਧਿਆਨ ਸਿੰਘ ਮੰਡ ਹੋਰਾਂ ਨੇ ਵੀ ਜਿਹੜਾ ਜੀ ਉਹ ਕਰ ਦਿੱਤਾ। ਇੱਥੋਂ ਬਰਗਾੜੀ ਤੋਂ ਚੱਲ ਕੇ ਉਹ ਅੰਮ੍ਰਿਤਸਰ ਗਏ। ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਮੱਥਾ ਜਿਹੜਾ ਜੀ ਟੇਕਿਆ ਅਕਾਲ ਤਖ਼ਤ ਤੇ ਦਰਬਾਰ ਸਾਹਿਬ ਮੱਥਾ ਟੇਕਿਆ। ਉਹ ਜਿਹੜਾ ਕੀਰਤਨ ਕਰ ਰਿਹਾ ਰਾਗੀ ਜਥਾ ਸੀਗਾ ਉਹਦੇ ਪਿੱਛੇ ਬਹਿਣਾ ਚਾਹੁੰਦੇ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਬੈਠਣ ਨਹੀਂ ਦਿੱਤਾ। ਸ਼ਾਇਦ ਉਹ ਜਿਹੜੀ ਜਗ੍ਹਾ ਹੈ ਉਹ ਇੱਕ ਪਰਿਵਾਰ ਦੇ ਖਾਸ ਮੈਂਬਰਾਂ ਦੇ ਵਾਸਤੇ ਰਿਜ਼ਰਵ ਹੈ, ਇਸ ਕਰਕੇ ਆਮ ਬੰਦਾ ਉੱਥੇ ਨਹੀਂ ਬੈਠ ਸਕਦਾ। ਚਲੋ ਇਹਦੇ ਤੋਂ ਜੇ ਪਾਸੇ ਜਿਹੜਾ ਚਲੀਏ ਤਾਂ ਜਿਹੜੇ ਬਲਜੀਤ ਸਿੰਘ ਦਾਦੂਵਾਲ ਸੀ ਉਹਨਾਂ ਨੇ ਵੱਖਰੇ ਤੌਰ ਦੇ ਉੱਤੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ, ਬਾਅਦ ਦੇ ਵਿੱਚ ਉਹ ਨਾਲ ਨਹੀਂ ਗਏ ਧਿਆਨ ਸਿੰਘ ਮੰਡ ਹੋਰਾਂ ਦੇ। ਔਰ ਉਹਨਾਂ ਨੇ ਇਹ ਗੱਲ ਜਿਹੜੀ ਦੀ ਬਿਆਨ ਇਹ ਦੇ ਦਿੱਤਾ ਕਿ ਧਿਆਨ ਸਿੰਘ ਮੰਡ ਹੋਰਾਂ ਨੇ ਇਸ ਮੋਰਚੇ ਦੇ ਵਿੱਚ ਆਪ ਹੁਦਰੀਆਂ ਕੀਤੀਆਂ ਨੇ। ਉਹਨਾਂ ਨੇ ਕਿਹਾ ਕਿ ਧਿਆਨ ਸਿੰਘ ਮੰਡ ਹੋਰਾਂ ਨੇ ਆਪੇ ਹੀ ਜਿਹੜਾ ਸੀ ਇਹ ਮੋਰਚਾ ਸਮਾਪਤ ਕਰ ਦਿੱਤਾ ਬਿਨਾਂ ਕਿਸੇ ਸਲਾਹ ਲੈਣ ਤੋਂ। ਇਹ ਬਲਜੀਤ ਸਿੰਘ ਦਾਦੂਵਾਲ ਹੋਰੀ ਜਿਹੜਾ ਜੀ ਉਹ ਦੋਸ਼ ਲਾ ਰਹੇ ਆ, ਕਿਉਂਕਿ ਜਦੋਂ ਉੱਥੇ ਸੀ ਬਾਰ-ਬਾਰ ਜਦੋਂ ਲੋਕਾਂ ਨੂੰ ਬਿਠਾ ਰਹੇ ਸੀਗੇ ਤਾਂ ਵੀਡੀਓਜ਼ ਪਈਆਂ ਨੇ, ਉਹ ਕੀ ਕਹਿ ਰਹੇ ਸੀ ਉਹਦੇ ਵਿੱਚ ਸਭ ਨੂੰ ਜਿਹੜਾ ਜੀ ਉਹ ਪਤਾ। ਸਵਾਲ ਇਹ ਹੈ ਕਿ ਇਹਦੇ ਪਿੱਛੇ ਲੁਕਵੇਂ ਜਿਹੜੇ ਚਿਹਰੇ ਨੇ ਤੇ ਕਿਹਨੇ ਸਰਕਾਰ ਦੇ ਨਾਲ ਮੀਟਿੰਗਾਂ ਜਿਹੜੀਆਂ ਸੀ ਉਹ ਕੀਤੀਆਂ। ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਜਦੋਂ ਲਾਈਨ ਵੀ ਖੁੱਲੀਆਂ ਸੀ ਮੈਂ ਉਹਦੇ ਵਿੱਚ ਵੀ ਕਿਹਾ ਸੀਗਾ ਕਿ ਲੁਕਾਉਣ ਵਾਲੀ ਜਿਹੜੀ ਜੀ ਉਹ ਕਿਹੜੀ ਗੱਲ ਸੀ, ਕਿਹੜੇ ਲੋਕ ਕੀ ਉੱਥੇ ਸਮਝੌਤਾ ਕਰਿਆ ਹੈ। 2 ਵਿਅਕਤੀ ਇਹਨਾਂ ਦੀਆਂ ਮੀਟਿੰਗਾਂ ਲਗਾਤਾਰ ਜਿਹੜੀਆਂ ਹੋਈਆਂ ਸਿਮਰਜੀਤ ਸਿੰਘ ਮਾਨ ਤੇ ਗੁਰਦੀਪ ਸਿੰਘ ਬਠਿੰਡਾ ਦੀਆਂ, ਉਹਨਾਂ ਨੇ ਕੀ ਮੀਟਿੰਗਾਂ ਕੀਤੀਆਂ, ਕੀ ਜਿਹੜਾ ਜੀ ਉੱਥੇ ਤੈਅ ਹੋਇਆ ਜਿਹਦੇ ਕਰਕੇ ਇਹ ਮੋਰਚਾ ਜਿਹੜਾ ਜੀ ਉਹ ਝੱਟ ਦੇਣੀ ਸਮੇਟ ਦਿੱਤਾ। SIT ਦੀ ਰਿਪੋਰਟ ਆਉਣ ਤੋਂ ਪਹਿਲਾਂ ਵੀ ਇਹ ਭੇਦ ਕੀ ਕਦੀ ਬਾਹਰ ਆਊਗਾ। ਚਲੋ ਪੈਸੇ ਵਾਲੀ ਜਿਹੜੀ ਗੱਲ ਆ ਜੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਿਵਾਦ ਜਿਹੜਾ ਜੀ ਤੁਸੀਂ ਦੇਖਣਾ ਪੈਸੇ ਵਾਲਾ ਵਧੂਗਾ, ਕਿਉਂਕਿ ਪੈਸਾ ਜਿਹੜਾ ਜੀ ਉਹ ਕੈਸ਼ ਪੈਸਾ ਆਉਣਾ ਇੱਕ ਕਾਰਨ ਇਸ ਮੋਰਚੇ ਦੇ ਵਿੱਚ ਦਰਾੜ ਪੈਣ ਦਾ ਜਿਹੜਾ ਜੀ ਉਹ ਵਧਿਆ। ਪਰ ਇਹਦੇ ਨਾਲ ਸਿੱਧਾ ਜਿਹੜਾ ਜੀ ਕਈ ਚੀਜ਼ਾਂ ਦਾ ਅਸਰ ਸਿੱਖ ਸਿਆਸਤ ਦੇ ਉੱਤੇ ਪਊਗਾ। ਜਿਹੜਾ ਅਕਾਲੀ ਦਲ ਉਭਾਰਨ ਦੇ ਯਤਨ ਹੋ ਰਹੇ ਸੀ ਕਿ 2 ਧੜੇ ਉੱਭਰਨਗੇ, ਹੁਣ ਬਲਜੀਤ ਸਿੰਘ ਦਾਦੂਵਾਲ ਦਾ ਵੱਖਰਾ ਤੇ ਧਿਆਨ ਸਿੰਘ ਮੰਡ ਹੋਰਾਂ ਦਾ ਵੱਖਰਾ। ਔਰ ਇਹਨਾਂ ਲੋਕਾਂ ਨੂੰ ਜਿਹੜਾ ਜੀ ਜਦੋਂ ਚੱਬੇ ਦੇ ਵਿੱਚ ਸੰਮੇਲਨ ਹੋਇਆ ਤੇ ਉੱਥੇ ਜਿਹੜਾ ਜੀ ਜਥੇਦਾਰ ਬਣਾਇਆ ਗਿਆ ਸੀ ਕਿ ਹੁਣ ਇਹ ਸਿਆਸੀ ਪਾਰਟੀਆਂ ਜਿਹੜੀਆਂ ਜੀ ਉਹ ਬਣਾਉਣਗੇ, ਇਲੈਕਸ਼ਨ ਲੜਨਗੇ, ਇਹ ਜਿਹੜਾ ਜੀ ਸਵਾਲ ਵੱਡਾ ਖੜਾ ਹੋ ਗਿਆ। ਦੂਸਰਾ ਇਹ ਕਿ ਕੀ ਅਜਿਹਾ ਕੋਈ ਐਜੂਕੇਸ਼ਨ ਜਿਹੜੀ ਹੈ ਜੀ ਉਹ ਮੁੜ ਕੇ ਜਿਹੜਾ ਉਹ ਚੱਲਦੀ ਹੈ, ਲੋਕ ਉਹਦੇ ਉੱਤੇ ਵਿਸ਼ਵਾਸ ਕਰਨਗੇ। ਇਹ ਸਭ ਤੋਂ ਵੱਡਾ ਸਵਾਲ ਜਿਹੜਾ ਜੀ ਉਹ ਇੱਕ ਵਾਰੀ ਫੇਰ ਖੜਾ ਜਿਹੜਾ ਜੀ ਹੋ ਗਿਆ। ਔਰ ਲੱਗਦਾ ਹੀ ਸੀਗਾ ਜੀ ਕਿ ਅਜਿਹੇ ਸਵਾਲ ਜਿਹੜੇ ਆ ਉਹ ਉੱਠਣਗੇ ਤੇ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਇਹ ਸ਼ੁਰੂਆਤ ਕਰ ਦਿੱਤੀ। ਜੀ ਬਿਲਕੁਲ।
ਖਿਲਰ ਗਿਆ ਸਾਰਾ ਕੁਛ। ਤੇ ਅੱਗੇ ਆਪਾਂ ਫਰੀਦਕੋਟ ਦੇ ਵਿੱਚ ਇੱਕ ਅਗਵਾ ਕਾਂਡ ਹੋਇਆ ਸੀਗਾ, ਉਸ ਦੇ ਵਿੱਚ ਪੀੜਤਾਂ ਨੂੰ 90 ਲੱਖ ਰੁਪਇਆ ਮਿਲੇਗਾ। ਕਿਉਂਕਿ ਐਕਚੁਅਲੀ ਇਹ ਆਪਣੇ ਆਪ ਦੇ ਵਿੱਚ ਇੱਕ ਨਿਵੇਕਲਾ ਫੈਸਲਾ ਹੈ। 2012 ਦੇ ਵਿੱਚ ਬਹੁਤ ਚਰਚਿਤ ਫਰੀਦਕੋਟ ਦੇ ਅਗਵਾ ਕਾਂਡ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਜਿਹੜੀ ਪੀੜਤ ਕੁੜੀ ਤੇ ਉਹਦੇ ਪਰਿਵਾਰ ਜਿਹੜਾ ਸੀਗਾ ਜੀ ਉਹਨੂੰ ਮੁਆਵਜ਼ਾ ਇਹ ਦੇ ਦਿੱਤਾ ਗਿਆ। ਮੁੱਖ ਮੁਲਜ਼ਮ ਇਹਦੇ ਵਿੱਚ ਨਿਸ਼ਾਨ ਸਿੰਘ ਦੀ 4 ਕਿੱਲੇ ਸ਼ਹਿਰੀ ਜਾਇਦਾਦ ਵੇਚ ਕੇ 90 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਜੀ ਦਿੱਤਾ ਗਿਆ। ਇਹ ਪਹਿਲੀ ਵਾਰੀ ਕਿਸੇ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਇੰਨੀ ਵੱਡੀ ਰਕਮ ਮੁਆਵਜ਼ੇ ਦੇ ਵਜੋਂ ਹੀ ਉਹ ਅਦਾ ਕੀਤੀ ਗਈ ਹੈ। 24 ਸਤੰਬਰ 12 ਨੂੰ ਫਰੀਦਕੋਟ ਦੇ ਵਿੱਚ ਗੈਂਗਸਟਰ ਨਿਸ਼ਾਨ ਸਿੰਘ ਨੇ ਹਥਿਆਰਬੰਦ ਸਾਥੀਆਂ ਦੀ ਮਦਦ ਦੇ ਨਾਲ ਇੱਕ ਨਾਬਾਲਗ ਕੁੜੀ ਨੂੰ ਫਰੀਦਕੋਟ ਸ਼ਹਿਰ ਦੀ ਡੋਗਰ ਬਸਤੀ ਦੇ ਵਿੱਚੋਂ ਅਗਵਾ ਜਿਹੜਾ ਜੀ ਉਹ ਕਰ ਲਿਆ ਸੀਗਾ। ਜਦੋਂ ਮਾਪੇ ਜਿਹੜੇ ਸੀ ਆਪਣੀ ਧੀ ਨੂੰ ਬਚਾਉਣ ਲਈ ਅੱਗੇ ਆਏ ਤਾਂ ਨਿਸ਼ਾਨ ਸਿੰਘ ਤੇ ਉਹਦੇ ਸਾਥੀ ਗੁੰਡਿਆਂ ਨੇ ਉਹਨਾਂ ਦੀ ਕੁੱਟਮਾਰ ਕੀਤੀ। ਇਹਦੇ ਵਿੱਚ ਪੁਲਿਸ ਦੇ ਉੱਤੇ ਅਗਵਾਕਾਰਾਂ ਦੀ ਮਦਦ ਦੇ ਦੋਸ਼ ਲੱਗਦੇ ਰਹੇ। ਪੁਲਿਸ ਦੇ ਸੀਨੀਅਰ ਅਫਸਰ ਜਿਨ੍ਹਾਂ ਦਾ ਨਾਮ ਜਿਹੜਾ ਜੀ ਕੋਟਕਪੂਰਾ ਗੋਲੀਕਾਂਡ ਬਰਗਾੜੀ ਗੋਲੀਕਾਂਡ ਦੇ ਵਿੱਚ ਵੀ ਆਉਂਦਾ, ਉਹ ਉਦੋਂ ਫੋਟੋਆਂ ਜਾਰੀ ਕਰੀ ਜਾਂਦੇ ਸੀ ਇੱਕ ਨਾਬਾਲਗ ਕੁੜੀ ਦੀਆਂ, ਉਹਨੇ ਤਾਂ ਵਿਆਹ ਕਰਾ ਲਿਆ। ਉਹਨਾਂ ਨੇ ਪੂਰੀ ਮਦਦ ਜਿਹੜੀ ਸੀ ਉਹਦੇ ਉੱਤੇ ਮਾਮਲਾ ਦਰਜ ਨਾ ਹੋਵੇ, ਪਰ ਫਰੀਦਕੋਟ ਵਾਲੇ ਜਿਹੜੇ ਸੀਗੇ ਜੀ ਉੱਥੇ ਬਣੀ ਕਮੇਟੀ, ਉਹਦਾ ਪਿਆ ਦਬਾਓ, ਪੰਜਾਬ ਪੱਧਰ ਦੇ ਉੱਤੇ ਪਿਆ ਦਬਾਓ ਜਿਹੜਾ ਸੀ, ਜਿਹਦੇ ਕਰਕੇ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਜਿਹੜਾ ਸੀ ਉਹ ਕੀਤਾ ਗਿਆ। ਔਰ ਲੰਮੇ ਸਮੇਂ ਤੱਕ ਜਿਹੜਾ ਸੀ ਸੰਘਰਸ਼ ਫਰੀਦਕੋਟ ਵਾਲਿਆਂ ਨੇ ਕੀਤਾ। ਮਈ 13 ਦੇ ਵਿੱਚ ਨਿਸ਼ਾਨ ਸਿੰਘ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਨਿਸ਼ਾਨ ਸਿੰਘ ਦੀ ਮਾਂ ਨਵਜੋਤ ਕੌਰ, ਉਹਦੇ ਰਿਸ਼ਤੇਦਾਰ ਡਿੰਪੀ ਸਮਰਾ, ਗੈਂਗਸਟਰ ਦਵਿੰਦਰ ਘਾਲੀ ਨੂੰ ਵੀ 7-7 ਸਾਲ ਦੀ ਸਜ਼ਾ ਜਿਹੜੀ ਸੀ ਉਹ ਸੁਣਾਈ ਗਈ। ਇਹਨਾਂ ਦੀ ਦਹਿਸ਼ਤ ਇੰਨੀ ਦੇਖੋ ਕਿ ਜਿਹੜੀ ਨਿਲਾਮ ਕੀਤੀ 36 ਕਨਾਲਾ ਕੋਟਕਪੂਰਾ ਰੋਡ ਦੇ ਉੱਤੇ, ਇਹਨੂੰ ਕਿਸੇ ਜਨਤਾ ਦੇ ਵਿੱਚੋਂ ਕਿਸੇ ਨੇ ਨਹੀਂ ਖਰੀਦਿਆ। ਔਰ ਇਹਨੂੰ ਜਿਹੜਾ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਆ ਉਹਨੇ ਇਹ 4 ਕਿੱਲੇ ਜ਼ਮੀਨ ਜਿਹੜੀ ਸੀ 93 ਲੱਖ ਰੁਪਏ ਦੇ ਵਿੱਚ ਖਰੀਦੀ ਤੇ ਇਹ ਮੁਆਵਜ਼ਾ ਅਦਾ ਕੀਤਾ, ਕਿਉਂਕਿ ਹਾਈ ਕੋਰਟ ਦੇ ਹੁਕਮ ਸੀ। ਇਸ ਕਰਕੇ ਪ੍ਰਸ਼ਾਸਨ ਨੂੰ ਇਹ ਜ਼ਮੀਨ ਖਰੀਦਣੀ ਪੈਣੀ ਸੀ, ਨਹੀਂ ਤਾਂ ਪ੍ਰਸ਼ਾਸਨ ਨੇ ਬਥੇਰਾ ਕੁਛ ਜਿਹੜਾ ਜੀ ਉਹ ਕੀਤਾ ਕਿ ਇਹ ਜ਼ਮੀਨ ਨਾ ਹੀ ਵਿਕੇ। ਇੱਕ ਦਿਨ ਜਿਹੜਾ ਜੀ ਉਹ ਸਾਰੇ ਅਫਸਰ ਛੁੱਟੀ ਦੇ ਉੱਤੇ ਚਲੇ, ਉਹ ਗਾਹ ਜਿਹੜਾ ਜੀ ਉਹ ਤੋੜ ਦਿੱਤਾ। ਪਰ ਡੰਡਾ ਜਿਹੜਾ ਸੀਗਾ ਜੀ ਉਹ ਹਾਈ ਕੋਰਟ ਦਾ ਸਖਤ ਹੋਣ ਕਰਕੇ ਜਿਹੜਾ ਜੀ ਇਹ ਸਾਰਾ ਕੁਛ ਹੋ ਗਿਆ ਤੇ ਮੁਆਵਜ਼ਾ ਇਹ ਪਰਿਵਾਰ ਨੂੰ ਮਿਲ ਗਿਆ। ਜਦੋਂ ਇਹ ਕਾਂਡ ਵਾਪਰਿਆ ਉਦੋਂ ਨਿਸ਼ਾਨ ਸਿੰਘ 21 ਸਾਲ ਦਾ ਸੀਗਾ ਤੇ 2012 ਤੱਕ ਉਹਦੇ ਖਿਲਾਫ 2 ਦਰਜਨ ਦੇ ਗੰਭੀਰ ਅਪਰਾਧਾਂ ਵਾਲੇ ਮੁਕੱਦਮੇ ਜਿਹੜੇ ਜੀ ਉਹ ਦਰਜ ਸੀਗੇ। 4 ਵੱਖ-ਵੱਖ ਮਾਮਲਿਆਂ ਦੇ ਵਿੱਚ ਉਹਨੂੰ ਸਜ਼ਾ ਜਿਹੜੀ ਹੈ ਜੀ ਉਹ ਹੋ ਚੁੱਕੀ ਆ। ਨਿਸ਼ਾਨ ਸਿੰਘ ਤੇ ਉਹਦੀ ਮਾਂ ਇਸ ਵੇਲੇ ਜੇਲ੍ਹ ਦੇ ਵਿੱਚ। ਜੀ ਤੇ ਅੱਗੇ ਗੱਲ ਕਰਦੇ ਹਾਂ, ਸੁਨਾਮ ਬਲੈਕਮੇਲਰ ਜਿਹੜਾ ਗਰੁੱਪ ਸੀਗਾ ਉਹ ਵੀ ਕਾਬੂ। ਅੱਜ ਕੱਲ੍ਹ ਇਹ ਗਰੁੱਪ ਜਿਹੜੇ ਆ ਜੀ ਬੜੇ ਚਰਚਿਤ ਨੇ। ਸੋਸ਼ਲ ਮੀਡੀਆ ਜਿਹੜਾ ਜੀ ਉਹ ਆ ਗਿਆ, ਇਹਦੇ ਉੱਤੇ ਇਹਦੀ ਵਰਤੋਂ ਜਾਂ ਤੁਸੀਂ ਇਹ ਕਹਿ ਲਓ ਦੂਜਾ ਲਫ਼ਜ਼ ਦੁਰਵਰਤੋਂ ਜਿਹੜੀ ਹੈ ਜੀ ਉਹ ਲੋਕਾਂ ਦੇ ਵਾਸਤੇ ਮੁਸੀਬਤ ਜਿਹੜੀ ਹੈ ਜੀ ਉਹ ਬਣ ਰਹੀ ਆ। ਇਹਦੇ ਉੱਤੇ ਪੇਸ਼ੈਂਸ ਰੱਖ ਕੇ ਇਹਨੂੰ ਵਰਤਣ ਵਾਲੇ ਘੱਟ ਲੋਕ ਨੇ, ਤੁਸੀਂ ਇਹ ਕਹਿ ਲਓ, ਤਾਂ ਕਰਕੇ ਅਜਿਹਾ ਕੁਛ ਜਿਹੜਾ ਜੀ ਉਹ ਹੋ ਰਿਹਾ। ਇਹ ਜਿਹੜੀਆਂ ਕੁਛ ਔਰਤਾਂ ਨੇ ਜਿਹੜੀਆਂ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਜਿਹੜੀ ਜੀ ਉਹ ਕਰਕੇ ਮੁੜ ਕੇ ਕਹਿੰਦੀਆਂ ਨੇ ਕਿ ਉਹ ਜਿਹੜਾ ਰਿਕਾਰਡ ਹੈ ਉਹ ਅਸੀਂ ਦਿਖਾਵਾਂਗੇ ਜਾਂ ਫਿਰ ਪੈਸੇ ਜਿਹੜੇ ਆ ਜੀ ਉਹ ਦਿਓ। ਸੁਨਾਮ ਊਧਮ ਸਿੰਘ ਵਾਲਾ ਜਿਹੜਾ ਜੀ ਉੱਥੋਂ ਦਾ ਰਹਿਣ ਵਾਲਾ ਇੱਕ ਵਪਾਰੀ ਜਿਹੜਾ ਸੀਗਾ ਜੀ, ਉਹਨੇ ਇਹਦਾ ਭਾਂਡਾ ਜਿਹੜਾ ਜੀ ਉਹ ਭੰਨਿਆ। ਔਰ ਇਹ ਪੂਰੇ ਦਾ ਪੂਰਾ ਗਰੋਹ ਜਿਹੜਾ ਜੀ ਉਹ ਦੱਸਿਆ ਜਾ ਰਿਹਾ, ਜਿਹਦੇ ਵਿੱਚ ਔਰਤਾਂ ਵੀ ਜਿਹੜੀਆਂ ਸ਼ਾਮਲ ਨੇ, ਜਿਹੜੀਆਂ ਕਿ ਮੈਸੇਜ ਕਰਦੀਆਂ ਨੇ ਫੇਸਬੁੱਕ ਦੇ ਰਾਹੀਂ ਜਾਂ ਫਿਰ ਵਟਸਐਪ ਦੇ ਰਾਹੀਂ। ਮੈਸੇਜ ਦੇ ਉੱਤੇ ਜਦੋਂ ਵਿਅਕਤੀ ਜਿਹੜਾ ਜੀ ਉਹਨਾਂ ਦੇ ਮੈਸੇਜ ਦਾ ਜਵਾਬ ਦਿੰਦਾ, ਉਹ ਜਿਹੜੀ ਚੈਟ ਹੈ ਉਹ ਫਿਰ ਬਾਅਦ ਦੇ ਵਿੱਚ ਬਲੈਕਮੇਲਿੰਗ ਦੇ ਵਾਸਤੇ ਵਰਤੀ ਜਿਹੜੀ ਉਹ ਜਾਂਦੀ ਸੀ। ਇਸੇ ਤਰੀਕੇ ਦੇ ਨਾਲ ਇਹ ਜਿਹੜੇ ਸੀਗੇ ਜੀ ਉਹਨਾਂ ਨੇ ਇੱਥੋਂ ਦਾ ਇੱਕ ਬਿਜ਼ਨਸਮੈਨ ਜਿਹੜਾ ਸੀ ਸੁਨਾਮ ਊਧਮ ਸਿੰਘ ਵਾਲਾ ਦਾ, ਉਹਨੂੰ ਠੱਗਣਾ ਸ਼ੁਰੂ ਕੀਤਾ। ਉਹਦੇ ਤੋਂ ਜਿਹੜਾ ਜੀ ਮੋਟੇ ਪੈਸੇ ਦੀ ਇਹ ਮੰਗ ਕਰ ਰਹੇ ਸੀਗੇ ਔਰ ਉਹਨੇ ਕੋਈ 6 ਲੱਖ ਰੁਪਈਆ ਜਿਹੜਾ ਜੀ ਉਹ ਪਹਿਲਾਂ ਦਿੱਤਾ। ਜਦੋਂ ਇਹ ਦੁਬਾਰਾ ਫਿਰ ਦਬਾਓ ਜਿਹੜਾ ਜੀ ਬਣਾਉਣ ਲੱਗ ਗਏ ਤੇ 6 ਲੱਖ ਰੁਪਈਆ ਉਹਨੇ ਫਿਰ ਦੁਬਾਰਾ ਜਿਹੜਾ ਸੀਗਾ ਜੀ ਉਹ 3 ਜਾਣਿਆਂ ਨੂੰ ਦਿੱਤਾ। ਔਰ ਜਿਹੜੇ ਨਾਲ ਦੇ ਉਹਨਾਂ ਦੇ ਸਾਥੀ ਸੀ ਉਹ ਕਹਿੰਦੇ ਸਾਡੇ ਕੋਲੇ ਜਿਹੜਾ ਜੀ ਇਹ ਪੈਸਾ ਪਹੁੰਚਿਆ ਨਹੀਂ। ਹੁਣ ਜਿਹੜਾ ਸੁਨਾਮ ਦੀ ਪੁਲਿਸ ਹੈ ਉਹਦੇ ਤੱਕ ਉਹਨੇ ਅਪਰੋਚ ਜਿਹੜੀ ਕੀਤੀ ਇਸ ਬਿਜ਼ਨਸਮੈਨ ਨੇ, ਔਰ ਉਹ ਪੁਲਿਸ ਨੇ ਜਿਹੜਾ ਜੀ ਇਹਦੇ ਉੱਤੇ ਕਾਰਵਾਈ ਕਰਦਿਆਂ ਹੋਇਆ ਜਿਹੜੀਆਂ ਔਰਤਾਂ, ਜਿਹਦੇ ਵਿੱਚ ਰਜਨੀ ਇੱਕ ਜਿਹੜੀ ਜੀ ਉਹ ਸ਼ਾਮਲ ਹੈ ਔਰ ਇਹਦੇ 'ਚ ਸਬੀਰ ਖਾਨ ਇੱਕ ਸ਼ਾਮਲ ਹੈ ਤੇ ਪ੍ਰੇਮ ਚੰਦ ਜਿਹੜੇ ਜੀ ਇਹ ਸੁਨਾਮ ਦੇ ਖਿਲਾਫ ਮਾਮਲਾ ਦਰਜ ਕਰਕੇ ਤਿੰਨਾਂ ਨੂੰ ਅਰੈਸਟ ਜਿਹੜਾ ਜੀ ਉਹ ਕੀਤਾ। ਔਰ ਇਹ ਕਿਹਾ ਜਾ ਰਿਹਾ ਕਿ ਉਹ ਅਜਿਹੀ ਕਾਰਵਾਈ ਜਿਹੜੀ ਜੀ ਉਹ ਲੰਮੇ ਸਮੇਂ ਤੋਂ ਪਾਉਂਦੇ ਜਿਹੜੀ ਜੀ ਉਹ ਆ ਰਿਹਾ ਕਿ ਪਹਿਲਾਂ ਜਿਹੜਾ ਜੀ ਫੁਸਲਾ ਕੇ ਕਿਸੇ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਉਹਦੇ ਨਾਲ ਮੈਸੇਜ ਜਿਹੜੇ ਉਹ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਉਹਨਾਂ ਮੈਸੇਜ ਨੂੰ ਜਿਹੜਾ ਜੀ ਉਹਨੂੰ ਦਿਖਾ ਕੇ
ਬਲੈਕਮੇਲਿੰਗ ਸੀਗੀ ਉਹ ਕਰ ਰਹੇ। ਲੁੱਟਣ ਦੇ ਤਰੀਕੇ ਦੇਖੋ ਨਵੇਂ ਤੋਂ ਨਵੇਂ। ਤੇ ਅੱਗੇ ਆਪਾਂ ਸ਼ਰਾਬ ਦੀ ਗੱਲ ਕਰਦੇ ਹਾਂ। ਹਰਿਆਣਾ ਤੋਂ ਪੰਜਾਬ ਨੂੰ ਜਿਹੜੀ ਸ਼ਰਾਬ ਆ ਉਹ ਵੱਡੇ ਪੱਧਰ ਦੇ ਉੱਤੇ ਸਮਗਲਿੰਗ ਹੋ ਰਹੀ ਹੈ। ਬਿਲਕੁਲ ਜੀ, ਐਕਚੁਅਲੀ ਜਿਹੜੀ ਦੇਸੀ ਸ਼ਰਾਬ ਆ ਹਰਿਆਣੇ ਦੇ ਵਿੱਚ ਬਣੀ, ਇਹ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਇਹਦੀ ਸਮਗਲਿੰਗ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਜਿਹੜਾ ਜੀ ਉਹ ਹੋਇਆ। ਇਹਦਾ ਕਾਰਨ ਸਪਸ਼ਟ ਹੈ। ਹਰਿਆਣੇ 'ਚ ਦੇਸੀ ਸ਼ਰਾਬ ਦੀ 12 ਬੋਤਲਾਂ ਵਾਲੀ ਜਿਹੜੀ ਪੇਟੀ 800 ਰੁਪਈਏ 'ਚ ਮਿਲਦੀ ਆ, ਉਹ ਪੰਜਾਬ 'ਚ 1800 ਰੁਪਈਏ 'ਚ ਮਿਲਦੀ ਆ। ਹਰਿਆਣੇ ਤੋਂ ਸਮਗਲਿੰਗ ਕਰਕੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਸ਼ਰਾਬ ਦੇ ਠੇਕੇਦਾਰ ਜਿਹੜੇ ਨੇ ਉਹਨਾਂ ਨੂੰ ਨੁਕਸਾਨ ਪਹੁੰਚ ਰਿਹਾ ਤੇ ਬਿਨਾਂ ਕਿਸੇ ਸ਼ੱਕ ਦੇ ਇਹ ਸਰਕਾਰ ਨੂੰ ਵੀ ਵੱਡਾ ਰਗੜਾ ਜਿਹੜਾ ਜੀ ਉਹ ਲੱਗ ਰਿਹਾ। ਬਠਿੰਡਾ ਡਿਸਟ੍ਰਿਕਟ ਦੇ ਨੇੜੇ ਤੇੜੇ ਦੇ ਡਿਸਟ੍ਰਿਕਟ ਦੇ ਵਿੱਚ ਸਮਗਲਿੰਗ ਸਿੱਧੇ ਤੌਰ ਦੇ ਉੱਤੇ ਹਰਿਆਣੇ ਦੇ ਸਰਸਾ ਜ਼ਿਲ੍ਹੇ ਤੋਂ ਜਿਹੜੀ ਉਹ ਹੋ ਰਹੀ ਆ। 1 ਅਪ੍ਰੈਲ ਤੋਂ 30 ਨਵੰਬਰ ਤੱਕ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੇ ਜਿਹੜੇ ਅੰਕੜੇ ਆ ਉਹ ਕਹਿੰਦੇ ਆ ਕਿ ਹਰਿਆਣਾ ਤੋਂ ਇਕੱਲੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸ਼ਰਾਬ ਦੀ ਸਮਗਲਿੰਗ ਦੇ ਵਿੱਚ 13% ਦਾ ਵਾਧਾ ਦਰਜ ਕੀਤਾ ਗਿਆ। ਔਰ ਇਹਨਾਂ 7 ਮਹੀਨਿਆਂ ਦੇ ਦੌਰਾਨ ਇਸ ਵਾਰੀ 8000 ਪੇਟੀਆਂ ਸ਼ਰਾਬ ਫੜੀ ਗਈ ਹੈ, ਜਦੋਂ ਕਿ ਪਿਛਲੇ ਸਮੇਂ ਦੇ ਵਿੱਚ 17 ਦੇ ਵਿੱਚ ਇਹਦੇ ਦੌਰਾਨ 7100 ਪੇਟੀਆਂ ਸ਼ਰਾਬ ਫੜੀ ਗਈ ਸੀ। ਐਕਸਾਈਜ਼ ਐਂਡ ਟੈਕਸੇਸ਼ਨ ਵਾਲੇ ਜਿਹੜੇ ਨੇ ਜੀ ਉਹ ਕਹਿੰਦੇ ਆ ਕਿ ਸਮਗਲਰ ਆਮ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀਆਂ ਦਰਾਂ ਨੇ ਉਸ ਤੋਂ ਘੱਟ ਕੀਮਤ ਦੇ ਉੱਤੇ ਸ਼ਰਾਬ ਵੇਚ ਰਹੇ ਆ। ਬਠਿੰਡਾ ਦੀ ਜਿਹੜੀ ਪੁਲਿਸ ਹੈ ਜੀ ਉਹ ਕਹਿੰਦੀ ਹੈ ਕਿ ਪੁਲਿਸ ਆਪਣੇ ਪੱਧਰ ਦੇ ਉੱਤੇ ਚੌਕਸ ਹੈ। ਉਹਨੇ ਕਿਹਾ ਕਿ ਇਸ ਸੰਬੰਧੀ ਦਰਜ ਹੋਣ ਵਾਲੇ ਸ਼ਰਾਬ ਦੇ ਮਾਮਲਿਆਂ ਦੇ ਵਿੱਚ ਕਮੀ ਵੇਖੀ ਗਈ ਆ। ਉਹ ਕਹਿੰਦੇ ਆ ਕਿ 1 ਅਪ੍ਰੈਲ ਤੋਂ 30 ਨਵੰਬਰ ਤੱਕ 799 ਕੇਸ ਦਰਜ ਹੋਏ ਆ, ਜਦੋਂ ਕਿ ਪਿਛਲੇ ਸਮੇਂ ਦੇ ਦੌਰਾਨ 1043 ਕੇਸ ਦਰਜ ਹੋਏ ਸੀ। ਉਹ ਕਹਿੰਦੇ 20% ਦੀ ਕਮੀ ਜਿਹੜੀ ਦੀ ਉਹ ਆਈ ਹੈ, ਜਦੋਂ ਕਿ ਜਿਹੜਾ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਹੈ ਉਹ ਇਹ ਕਹਿੰਦਾ ਹੈ ਕਿ ਇਹਦੇ ਵਿੱਚ ਜਿਹੜੀ ਇਹਦੀ ਉਹ ਜ਼ਿਆਦਾ ਆਈ। ਮਤਲਬ ਕਿ ਜੇ ਪੁਲਿਸ ਜਿਹੜੀ ਹੈ ਜੀ ਕਹਿ ਰਹੀ ਹੈ ਕਿ ਇਹਦੇ ਵਿੱਚ ਕਮੀ ਆਈ ਆ, ਕਿਤੇ ਨਾ ਕਿਤੇ ਉਹਦੀ ਮਿਲੀ ਭੁਗਤ ਜਿਹੜੀ ਹੈ ਜੀ ਉਹ ਸਾਹਮਣੇ ਆਉਂਦੀ ਹੈ। ਪੁਲਿਸ ਇਹ ਮੰਨਦੀ ਹੈ ਕਿ ਸ਼ਰਾਬ ਦੀਆਂ ਵੱਡੀਆਂ ਖੇਪਾਂ ਦੇ ਵਿੱਚ ਸਮਗਲਿੰਗ ਜਿਹੜੀ ਹੈ ਜੀ ਉਹ ਹੋਣ ਲੱਗੀ ਆ। ਉਹ ਕਹਿੰਦੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ 1276 ਗ੍ਰਿਫਤਾਰੀਆਂ ਹੋਈਆਂ ਨੇ। 10 ਦਸੰਬਰ ਤੱਕ 988 ਗ੍ਰਿਫਤਾਰੀਆਂ ਜਿਹੜੀਆਂ ਜੀ ਉਹ ਹੋਈਆਂ। ਪਿਛਲੇ ਬਾਰੇ 1276 ਜਿਹੜੀਆਂ ਜੀ ਉਹ ਹੋਈਆਂ ਸੀਗੀਆਂ। ਇਹ ਕਿਹਾ ਜਾ ਰਿਹਾ ਕਿ ਮਿਲੀ ਭੁਗਤ ਦੇ ਨਾਲ ਟਰੱਕਾਂ ਦੇ ਟਰੱਕ ਜਿਹੜੀ ਹੈ ਜੀ ਉਹ ਸ਼ਰਾਬ ਦੀ ਸਮਗਲਿੰਗ ਇਸ ਵੇਲੇ ਪੰਜਾਬ ਦੇ ਇਹਨਾਂ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਜੀ ਉਹ ਹੋ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜੇ ਸ਼ਰਾਬ ਦੇ ਪੁਰਾਣੇ ਠੇਕੇਦਾਰ ਨੇ ਉਹਨਾਂ ਦੀ ਇਹਦੇ ਵਿੱਚ ਮਿਲੀ ਭੁਗਤ ਹੈ, ਜਿਨ੍ਹਾਂ ਨੂੰ ਠੇਕੇ ਨਹੀਂ ਮਿਲੇ ਉਹ ਸਮਗਲਿੰਗ ਦੇ ਧੰਦੇ ਦੇ ਵਿੱਚ ਲੱਗ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।